ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ YouTube ਦੇ ਉੱਤੇ ਲਾਈਵ ਤੁਹਾਨੂੰ ਜਿਹੜੀਆਂ ਉਹ ਖਬਰਾਂ ਸਾਂਝੀਆਂ ਕਰਦੇ ਤਾਂ ਕਿ ਤੁਹਾਨੂੰ ਇਮੀਡੀਏਟਲੀ ਪਤਾ ਚੱਲ ਸਕੇ ਕੀ ਕੁਝ ਦੁਨੀਆ 'ਚ ਵਾਪਰਿਆ। ਅੱਜ ਦੀ ਇੱਕ ਬਹੁਤ ਵੱਡੀ ਖਬਰ ਆ ਉਹ ਤੁਹਾਡੇ ਨਾਲ ਡਿਟੇਲ 'ਚ ਡਿਸਕਸ ਕਰਾਂਗੇ। ਹੁਣੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਵਾਈਟ ਹਾਊਸ ਨੇ ਜੋ ਆ ਇਹ ਅਨਾਉਂਸ ਕੀਤਾ ਹੈਗਾ ਵੀ ਜਿਹੜਾ ਇਮੀਗ੍ਰੇਸ਼ਨ ਅਸਾਈਲਮ ਵਾਲਾ ਲੈ ਕੇ ਬੈਕਲੌਗ ਆ ਉਹ ਕਹਿੰਦੇ ਵੀ ਅਸੀਂ ਕ੍ਰਸ਼ ਕਰਨ ਜਾ ਰਹੇ ਹੈਗੇ ਆ। ਫਾਸਟ ਟਰੈਕ ਅਸਾਈਲਮ ਕੇਸਿਸ ਟੂ ਸਲੈਸ਼ ਬੈਕਲੌਗ ਇੰਨੀ ਤੇਜ਼ੀ ਨਾਲ ਕੰਮ ਕਰ ਰਿਹਾ ਵੀ 1 ਲੱਖ ਦੇ ਕਰੀਬ ਬੰਦਿਆਂ ਦੇ ਉੱਤੇ ਡਿਸੀਜਨ ਹੋਇਆ ਜੂਨ ਮਹੀਨੇ 'ਚ, ਇਕੱਲੇ ਜੂਨ ਮਹੀਨੇ 'ਚ। ਸੋ ਉਹ ਤੁਹਾਡੇ ਨਾਲ ਡਿਟੇਲ ਦੇ ਵਿੱਚ ਆਪਾਂ ਖਬਰ ਸਾਂਝੀ ਕਰਾਂਗੇ। ਇਹ ਹੁਣੇ ਹੀ ਕੁਝ ਮਿੰਟ ਪਹਿਲਾਂ ਹੀ ਵਾਈਟ ਹਾਊਸ ਨੇ ਇਹ ਜਿਹੜਾ ਅਨਾਉਂਸ ਕੀਤਾ ਹੈਗਾ ਵੀ ਕੀ ਉਹ ਇਹਦੇ 'ਚ ਕਰਨ ਜਾ ਰਹੇ ਹੈਗੇ। ਜੀ ਬਿਲਕੁਲ, ਉਹ ਬਹੁਤ ਅਹਿਮ ਆ। ਉਹ ਪ੍ਰੋਗਰਾਮ ਦੇ ਵਿਚਾਲੇ ਜਿਹੜਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੱਡੀਆਂ ਜਿਹੜੀਆਂ ਚੇਂਜਸ ਆ ਅਸਾਈਲਮ ਸੀਕਰਸ ਦੇ ਲਈ। ਸੋ ਜਿਹੜੇ ਅਸਾਈਲਮ ਸੀਕਰਸ ਆ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਜਾਂ ਜਿਨ੍ਹਾਂ ਦੇ ਲੱਗੇ ਆ ਜਾਂ ਉਹ ਇਨ ਪ੍ਰੋਸੈਸ ਹੈਗੇ ਆ, ਜਿੱਦਾਂ ਵੀ ਆ ਉਹ ਜਿਹੜਾ ਧਿਆਨ ਦੇ ਨਾਲ ਵੀ ਉਸ ਨੂੰ ਜਿਹੜਾ ਸੁਣਨ। ਬਾਕੀ ਆਉਂਦੇ ਦਿਨਾਂ ਦੇ ਵਿੱਚ ਆਪਾਂ ਜਿਹੜੇ ਮਾਹਰ ਆ ਉਹਨਾਂ ਤੋਂ ਵੀ ਜਿਹੜਾ ਇਸ ਚੀਜ਼ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਸ਼ੁਰੂਆਤ ਜਿਹੜੀ ਉਹ ਕਰਦੇ ਆ ਵੀਕਐਂਡ ਦੇ ਉੱਤੇ 2 ਵੱਖ-ਵੱਖ ਥਾਵਾਂ ਦੇ ਉੱਤੇ ਕਹਿ ਸਕਦੇ ਹਾਂ ਵੀ ਇਹ ਮਾੜੀਆਂ ਨਿਊਜ਼ ਜਿਹੜੀਆਂ ਉਹ ਆਈਆਂ। ਇੱਕ ਇੰਟਰਨੈਸ਼ਨਲ ਜਿਹੜੀ ਖਬਰ ਆ ਉਹ ਬਰਲਿਨ ਤੋਂ ਜਿਹੜੀ ਉਹ ਆਈ ਜਰਮਨੀ 'ਚ, ਜਿੱਥੇ ਇੱਕ ਜਿਹੜੀ ਪਰੇਡ ਚੱਲ ਰਹੀ ਸੀਗੀ, ਪ੍ਰਾਈਡ ਪਰੇਡ ਚੱਲ ਰਹੀ ਸੀ, ਉੱਥੇ ਕਿਸੇ ਨੇ ਹਮਲਾ ਜਿਹੜਾ ਉਹ ਕੀਤਾ ਤੇ ਉਹਦੇ ਵਿੱਚ ਕਈ ਲੋਕਾਂ ਨੂੰ ਦਰੜਨ ਦੀ ਉਸਨੇ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਤੇ ਇਹ ਹੁਣ ਪਤਾ ਲੱਗਾ ਵੀ ਇਸ ਅਟੈਕ ਦਾ ਜਿਹੜਾ ਸਸਪੈਕਟ ਆ, ਜਿਹੜਾ ਅਟੈਕਰ ਸੀਗਾ, ਇਹ ਆਈਸਿਸ ਦੇ ਨਾਲ ਜੁੜਿਆ ਹੋਇਆ ਸੀ। ਅਬਦੁਲ ਬਲੌਟ 21 ਸਾਲਾਂ ਦਾ ਜਰਮਨ ਬੌਰਨ ਸਿਟੀਜ਼ਨ ਆ ਉੱਦਾਂ, ਪਰ ਲੈਬਨੀਜ਼ ਮਾਪੇ ਜਿਹੜੇ ਉਸ ਤੇ ਜਿਹੜੇ ਉਹ ਰਹੇ ਆ। ਤੇ ਯੂਰਪ ਦੀ ਜਿਹੜੀ ਕਹਿੰਦੇ ਵੀ ਸਭ ਤੋਂ ਵੱਡੀ ਇੱਕ ਜਿਹੜੀ ਪਰੇਡ ਹੁੰਦੀ ਆ, ਇਵੈਂਟ ਹੁੰਦੀ ਆ ਸੈਟਰਡੇ ਨਾਈਟ ਨੂੰ, ਉਸ ਦੇ ਵਿੱਚ ਇਸ ਨੇ ਜਿਹੜੇ ਆ ਉਹ ਮਸ਼ੈਟੀ ਦੇ ਨਾਲ ਵੀ ਜਿਹੜਾ ਉਹ ਬਾਅਦ ਦੇ ਵਿੱਚ ਹਮਲਾ ਕੀਤਾ। ਪਹਿਲਾਂ ਗੱਡੀ ਦੇ ਨਾਲ ਲੋਕਾਂ ਨੂੰ ਜਿਹੜਾ ਉਹ ਥੱਲੇ ਦਿੱਤਾ, ਦਰੜਿਆ, ਜਿਸ ਮਸ਼ੈਤੀ ਅਟੈਕ ਦੇ ਨਾਲ ਉਸ ਤੋਂ ਬਾਅਦ 'ਚ ਇੱਕ ਬੀਬੀ ਦੀ ਵੀ ਮੌਤ ਹੋਈ ਤੇ 29 ਹੋਰ ਜਾਣੇ ਜਿਹੜੇ ਆ ਉਹ ਜ਼ਖਮੀ ਹੋਏ ਹੈਗੇ ਆ। 24 ਘੰਟੇ ਮੈਨਹੰਟ ਚੱਲੀ ਆ ਬਰਲਿਨ ਜਰਮਨੀ ਦੇ ਵਿੱਚ। ਇਸ ਨੂੰ ਫੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਤੇ 24 ਘੰਟਿਆਂ ਦੇ ਵਿੱਚ ਕਹਿੰਦੇ ਵੀ ਜਦ ਪੁਲਿਸ ਦੇ ਨਾਲ ਇਹਦੀ ਕਨਫਰੰਟ੍ਰੇਸ਼ਨ ਹੋਈ, ਆਮੋ ਸਾਹਮਣੇ ਜਿਹੜਾ ਹੋਇਆ, ਤਾਂ ਇਸ ਨੂੰ ਗੋਲੀ ਦੇ ਨਾਲ ਮਾਰ ਮੁਕਾਇਆ ਗਿਆ ਹੈਗਾ ਆ। ਕਹਿੰਦੇ ਵੀ ਇਸ ਨੂੰ ਡੀ ਰੈਡੀਕਲਾਈਜੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਪਾਇਆ ਗਿਆ ਸੀਗਾ ਸਕਰੀਨਿੰਗ ਦੇ ਲਈ। ਤੇ ਕਹਿੰਦੇ ਵੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਅਥਾਰਟੀਜ਼ ਨੂੰ ਕਹਿੰਦੇ ਵੀ ਇਹ ਪਲੈਨਿੰਗ ਕਰ ਰਿਹਾ ਸੀਗਾ, ਪਰ ਇਹਦੀ ਜਿਹੜੀ ਕੋਆਪਰੇਸ਼ਨ ਆ, ਜਿਹੜੀ ਇਹ ਡੀ ਰੈਡੀਕਲਾਈਜੇਸ਼ਨ ਦੀ ਕਹਿੰਦੇ ਵੀ ਇਹ ਕਰ ਰਿਹਾ ਸੀਗਾ, ਇਹ ਸਿਰਫ ਤੇ ਸਿਰਫ ਲੋਕਾਂ ਨੂੰ ਤੇ ਪੁਲਿਸ ਨੂੰ ਤੇ ਸਰਕਾਰ ਨੂੰ ਜਿਹੜਾ ਉਹ ਧੋਖਾ ਹੀ ਦੇ ਰਿਹਾ ਸੀਗਾ। ਸੋ ਕਹਿੰਦੇ ਵੀ ਇਹਦੀ ਜਿਹੜੀ ਕੋਆਪਰੇਸ਼ਨ ਆ ਉਸ ਦੇ ਵਿੱਚ ਜਿਹੜੀ ਉਹ ਫੇਕ ਨਜ਼ਰ ਆ ਰਹੀ ਸੀਗੀ। ਸੋ ਅੰਦਰੋਂ ਆਪਣੇ ਆਈਸਿਸ ਦੇ ਜਿਹੜੇ ਪ੍ਰੋਪੇਗੈਂਡੇ ਦੇ ਨਾਲ ਉਹ ਪੂਰੀ ਤਰ੍ਹਾਂ ਲੈਸ ਸੀਗਾ। ਬਾਹਰੋਂ ਇਹ ਦਿਖਾਵਾ ਕਰ ਰਿਹਾ ਸੀਗਾ ਵੀ ਮੈਂ ਉਸ ਨੂੰ ਛੱਡਣਾ ਜਿਹੜਾ ਉਹ ਚਾਹੁੰਦਾ ਆ ਤੇ ਸਰਕਾਰੀ ਸਹਾਇਤਾ ਵੀ ਜਿਹੜੀ ਉਹ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਡੀ ਰੈਡੀਕਲਾਈਜੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਉਹ ਜਾ ਰਿਹਾ ਸੀਗਾ, ਪਰ ਅੰਦਰ ਖਾਤੇ ਇਹ ਸਾਰੇ ਜਿਹੜੇ ਆ ਘਟਨਾਕ੍ਰਮ ਨੂੰ ਅੰਜਾਮ ਦੇਣ ਦੇ ਲਈ, ਇਸ ਹਮਲੇ ਨੂੰ ਅੰਜਾਮ ਦੇਣ ਦੇ ਲਈ ਇਹਦੀ ਪਲੈਨਿੰਗ ਜਿਹੜੀ ਉਹ ਅੰਦਰ ਖਾਤੇ ਚੱਲ ਰਹੀ ਸੀਗੀ। ਜਰਮਨ ਜਿਹੜੇ ਚਾਂਸਲਰ ਫੈਡਰਿਕ ਮਰਚ ਆ, ਉਹਨਾਂ ਨੇ ਅੱਜ ਪੱਤਰਕਾਰਾਂ ਨੂੰ ਜਿਹੜਾ ਉਹ ਕਿਹਾ ਵੀ ਇਹ ਜਿਹੜਾ ਅਟੈਕ ਆ ਇਹ ਪ੍ਰੀਵੈਂਟ ਕੀਤਾ ਜਾ ਸਕਦਾ ਸੀ। ਕਹਿੰਦੇ ਵੀ ਸਾਡਾ ਜਿਹੜਾ ਇਹੀ ਮੇਨ ਕੰਮ ਆ ਵੀ ਅਸੀਂ ਜਰਮਨੀ ਦੇ ਲੋਕਾਂ ਨੂੰ ਪ੍ਰੋਟੈਕਟ ਕਰੀਏ ਹਰ ਇੱਕ ਜਿਹੜੇ ਉਹ ਚੀਜ਼ਾਂ ਤੋਂ, ਜਿਨ੍ਹਾਂ ਦੇ ਵਿੱਚ ਪੋਸੀਬਲ ਇੱਦਾਂ ਦੇ ਜਿਹੜੇ ਕ੍ਰਿਮੀਨਲ ਡੇਂਜਰਸ ਲੋਕ ਜਿਹੜੇ ਵੀ ਕਾਰਨਾਂ ਕਰਕੇ ਹੈਗੇ ਆ ਵੀ ਉਹਨਾਂ ਨੂੰ ਕਸਟਡੀ ਦੇ ਵਿੱਚ ਜਿਹੜਾ ਉਹ ਨਹੀਂ ਜਿਹੜਾ ਉਹ ਲਿਆ ਗਿਆ, ਉਹਦੇ ਕਰਕੇ ਇਹ ਚੀਜ਼ ਵਾਪਰੀ ਹੈਗੀ ਆ। ਸੋ ਜਿਹੜੀ ਔਰਤ ਮਰੀ ਆ ਉਹ ਪੋਲੈਂਡ ਦੀ ਨੈਸ਼ਨਲ ਜਿਹੜੀ ਉਹ ਦੱਸੀ ਜਾਂਦੀ ਆ। ਪੋਲੈਂਡ ਦੀ ਜਿਹੜੀ ਫੋਰਨ ਮਿਨਿਸਟਰੀ ਆ ਉਹਨਾਂ ਨੇ ਇਸ ਦੀ ਜਿਹੜੀ ਉਹ ਪੁਸ਼ਟੀ ਕੀਤੀ ਆ। 2002 ਦੇ ਵਿੱਚ ਬਲੌਟ ਦੀ ਜਿਹੜੀ ਮਾਂ ਆ ਉਹ ਉੱਥੋਂ ਦੀ ਜਰਮਨ ਦੀ ਸਿਟੀਜ਼ਨ ਜਿਹੜੀ ਉਹ ਨੈਚੁਰਲਾਈਜ਼ ਸਿਟੀਜ਼ਨ ਜਿਹੜੀ ਉਹ ਬਣੀ ਸੀ। ਉਸ ਤੋਂ ਬਾਅਦ ਜਿਹੜਾ ਇਸ ਦਾ ਜਿਹੜਾ ਜਨਮ ਹੋਇਆ 3 ਸਾਲਾਂ ਜਿਹੜਾ ਉਹ ਬਾਅਦ। ਤੇ ਕਹਿੰਦੇ ਵੀ 2019 ਦੇ ਵਿੱਚ ਇਹਦੀਆਂ ਕਈ ਮਲਟੀਪਲ ਇਨਸੀਡੈਂਟ ਜਿਹੜੇ ਉਹ ਵਾਪਰੇ ਆ ਹਰਜੋਤ ਸਿੰਘ ਜੀ। 2019 ਦੇ ਵਿੱਚ ਸਕੂਲ ਯਾਰਡ ਦੇ ਵਿੱਚ ਬਰਲਿਨ ਹਾਈ ਸਕੂਲ 'ਚ ਵਿਕਟਮ ਨੂੰ, ਇੱਕ ਪੀੜਤ ਨੂੰ
ਕੁੱਟਣ ਮਾਰਨ ਦਾ, ਅਸੌਲਟ ਕਰਨ ਦਾ ਵੀ ਇਸ ਦੇ ਉੱਤੇ ਜਿਹੜਾ ਉਹ ਦੋਸ਼ ਲੱਗਾ ਸੀ। ਫਿਰ 2022 ਦੇ ਵਿੱਚ ਜੁਵਨਾਈਲ ਕੋਰਟ ਨੇ ਇਸ ਨੂੰ ਕਨਵਿਕਟ ਕੀਤਾ ਸੀ ਅਸੌਲਟ ਤੇ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ। ਤੇ ਪਹਿਲੇ ਜਿਹੜੇ ਸਾਈਨ ਦੇ ਐਕਸਟ੍ਰੀਮਿਜ਼ਮ ਦੇ ਜਿਹੜੇ ਆਈਸਿਸ ਦੇ ਨਾਲ ਜੁੜੇ ਹੋਣ ਦੇ, ਇਹ 2024 ਚ ਸਾਹਮਣੇ ਆਏ ਸੀ, ਜਦ ਇਸਨੇ ਆਈਸਿਸ ਪ੍ਰੋਪੇਗੈਂਡਾ ਦੀਆਂ ਜਿਹੜੀਆਂ ਪੋਸਟ ਆ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਤੇ ਜਿਹੜੀਆਂ ਉਹ ਸ਼ੇਅਰ ਜਿਹੜੀਆਂ ਉਹ ਕੀਤੀਆਂ ਸੀਗੀਆਂ। ਫਿਰ ਇਹ ਲੈਬਨਾਨ ਨੂੰ ਵੀ ਜਿਹੜਾ ਹਰਜੋਤ ਸਿੰਘ ਜੀ ਗਿਆ, ਜਿੱਥੇ ਸੀਰੀਆ ਦੇ ਵਿੱਚ ਇਹ ਗਿਆ, ਜਿੱਥੇ ਆਈਸਿਸ ਨੂੰ ਇਹ ਜੁਆਇਨ ਕਰਨਾ ਚਾਹੁੰਦਾ ਸੀਗਾ। ਫਿਰ ਬਾਅਦ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰਕੇ ਜਿਹੜੀ ਉਹ ਜੇਲ੍ਹ ਵੀ ਕੀਤਾ ਗਿਆ ਸੀਗਾ ਲੈਬਨਾਨ ਦੇ ਵਿੱਚ। ਫਿਰ 2025 ਦੇ ਵਿੱਚ ਕਹਿੰਦੇ ਵੀ ਆਪਣੀ ਉੱਥੇ ਦੀ ਸੈਂਟੈਂਸ ਪੂਰੀ ਕਰਕੇ ਵਾਪਸ ਜਿਹੜਾ ਉਹ ਆ ਗਿਆ ਸੀਗਾ, ਪਰ ਅੰਦਰ ਖਾਤੇ ਜਿਹੜਾ ਇਹ ਰੈਡੀਕਲਾਈਜ਼ਡ ਪੂਰੀ ਤਰ੍ਹਾਂ ਹੋ ਚੁੱਕਾ ਸੀ, ਜਿਸ ਤੋਂ ਬਾਅਦ ਇਸਨੇ ਬੀਤੇ ਸ਼ਨੀਚਰਵਾਰ ਨੂੰ ਇਸ ਪਰੇਡ ਦੇ ਉੱਤੇ ਗੱਡੀ ਚਾੜ ਕੇ ਤੇ ਮਸ਼ੈਟੀ ਦੇ ਨਾਲ ਹਮਲਾ ਕਰਕੇ ਉਸ ਘਟਨਾ ਨੂੰ ਅੰਜਾਮ ਦਿੱਤਾ ਤੇ ਹੁਣ ਉਸ ਦੀ ਜਿਹੜੀ ਉਹ ਪੁਲਿਸ ਕਨਫਰੰਟੇਸ਼ਨ ਦੇ ਵਿੱਚ ਮੌਤ ਹੋ ਚੁੱਕੀ ਹੈ। ਅਗਲੀ ਖਬਰ ਸਿਆਟਲ ਤੋਂ ਆ ਰਹੀ ਹੈ, ਜਿੱਥੇ ਸਿਆਟਲ 'ਚ ਇੱਕ ਫੂਡ ਫੈਸਟੀਵਲ ਸੀਗਾ, ਜਿੱਥੇ 3 ਜਾਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਤੇ ਇੱਕ ਸਸਪੈਕਟ ਜਿਹੜਾ ਆ ਉਹ ਕਸਟਡੀ 'ਚ ਆ ਤੇ ਇੱਕ ਹਜੇ ਉਹਦੀ ਜਿਹੜੀ ਭਾਲ ਆ ਜਾਰੀ ਆ, ਉਹ ਹਜੇ ਲੱਭਿਆ ਨਹੀਂ ਹੈਗਾ। ਪੁਲਿਸ, ਫਾਇਰ ਤੇ ਜਿਹੜੇ ਮੈਡੀਕਲ ਪਰਸਨਲਸ ਆ, ਇਹ ਜਿਹੜੀ ਕੱਲ ਸਿਆਟਲ ਸੈਂਟਰ ਹੈਗਾ ਉੱਥੇ ਸ਼ਾਮ ਨੂੰ 6 ਵਜੇ ਦੇ ਕਰੀਬ ਉਹਨਾਂ ਨੇ ਰਿਸਪੌਂਡ ਕੀਤਾ, ਜਿੱਥੇ ਕਹਿੰਦੇ ਭਈ ਹੰਡਰਡਸ ਆਫ ਥਾਊਜ਼ੈਂਡਸ ਆਫ ਵਿਜ਼ਿਟਰਸ ਵੀਕਐਂਡ ਦੇ ਦੌਰਾਨ ਆਏ ਸੀ ਐਨੂਅਲ ਬਾਈਟ ਆਫ ਸਿਆਟਲ ਫੂਡ ਫੈਸਟੀਵਲ। 3 ਲੋਕਾਂ ਦੀ ਮੌਤ ਹੋ ਗਈ, ਜਿਹਦੇ ਵਿੱਚ 19 ਸਾਲਾਂ ਦਾ ਇੱਕ ਸੀ, 44 ਸਾਲਾਂ ਦਾ ਤੇ ਇੱਕ 56 ਸਾਲਾਂ ਦੀ ਬੀਬੀ ਸੀਗੀ। 4 ਜਿਹੜੇ ਸਰਵਾਈਵਰ ਵਿਕਟਮਸ ਹੈਗੇ ਆ ਉਹਨਾਂ ਨੂੰ ਟ੍ਰੀਟ ਕੀਤਾ ਗਿਆ ਹੈਗਾ ਆ ਹੁਣ ਮੈਡੀਕਲ ਕੇਅਰ ਦੇ ਲਈ। 5ਵਾਂ ਵਿਕਟਮ ਜਿਹੜਾ 2 ਸਾਲਾਂ ਦਾ ਬੱਚਾ ਹੈ ਉਹ ਹਜੇ ਵੀ ਜਿਹੜਾ ਹਸਪਤਾਲ ਦੇ ਵਿੱਚ ਹੈਗਾ। 2 ਗਨਮੈਨ ਜਿਹੜੇ ਆ ਉਹ ਇਨਵੋਲਵ ਸੀ, 2 ਗੰਨਾਂ ਵੀ ਜਿਹੜੀਆਂ ਰਿਕਵਰ ਕੀਤੀਆਂ ਗਈਆਂ ਹੈਗੀਆਂ। ਸ਼ੂਟਿੰਗ ਸਸਪੈਕਟ ਇੱਕ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਵਾਲਿਆਂ ਨੇ ਤੇ ਦੂਜੇ ਦੀ ਹਜੇ ਵੀ ਜਿਹੜੀ ਆ ਉਹਨੂੰ ਲੱਭ ਰਹੇ ਹੈਗੇ ਆ। ਸੋ ਅੱਜ ਸੋਮਵਾਰ ਯਾਨੀ ਕਿ ਸ਼ਾਮ ਨੂੰ 8 ਵਜੇ ਕੈਂਡਲ ਲਾਈਟ ਵਿਜ਼ੂਅਲ ਜਿਹੜਾ ਆ ਉਹ ਪਲਾਨ ਕੀਤਾ ਗਿਆ ਹੈਗਾ 8:30 ਵਜੇ ਦੇ ਕਰੀਬ ਸਿਆਟਲ ਸੈਂਟਰ ਜਿਹੜਾ ਇੰਟਰਨੈਸ਼ਨਲ ਫਾਊਂਟੇਨ ਆ ਉੱਥੇ। ਤੇ ਬਹੁਤ ਸਾਰੇ ਵਿਕਟਮ ਸੀਗੇ, ਉਹਨਾਂ ਨੂੰ ਹੁਣ ਹਸਪਤਾਲ ਦੇ ਵਿੱਚੋਂ ਛੱਡ ਦਿੱਤਾ ਗਿਆ, ਜਿਨ੍ਹਾਂ ਦੇ ਛੋਟੀਆਂ-ਮੋਟੀਆਂ ਸੱਟਾਂ ਲੱਗੀਆਂ ਸੀਗੀਆਂ। ਜਿਹੜੇ ਇਲੈਕਟਡ ਆਫੀਸ਼ੀਅਲਸ ਆ ਸਿਆਟਲ ਤੋਂ, ਉਹਨਾਂ ਨੇ ਸਾਰਿਆਂ ਨੇ ਦੁੱਖ ਜ਼ਾਹਰ ਕੀਤਾ ਹੈਗਾ ਵੀ ਲੋਕ ਉੱਥੇ ਫਨ ਕਰਦੇ ਸੀ, ਫੂਡ ਫੈਸਟੀਵਲ, ਫੂਡ ਟੇਸਟ ਕਰਨ ਆਏ ਸੀ ਤੇ ਜਿਹੜੇ ਇਦਾਂ ਦੇ ਬੇਵਕੂਫ ਬੰਦੇ ਆ ਉਹਨਾਂ ਨੇ ਇਹ ਉੱਥੇ ਗੋਲੀਆਂ ਚਲਾ ਕੇ 3 ਜਾਣਿਆਂ ਨੂੰ ਜਿਹੜਾ ਮਾਰ ਦਿੱਤਾ ਹੈਗਾ ਆ। ਸੋ ਇਹ ਸਿਆਟਲ ਤੋਂ ਜਿਹੜੀ ਖਬਰ ਸੀ। ਜੀ ਹਰਜੋਤ ਸਿੰਘ ਜੀ, ਵੀ ਬੜੀ ਮੰਦਭਾਗੀ ਜਿਹੜੀ ਘਟਨਾ ਆ ਉੱਥੇ ਵਾਪਰੀ ਆ। ਅਗਲੀ ਜਿਹੜੀ ਖਬਰ ਆ ਯੂਰਪ ਤੋਂ ਆ ਰਹੀ ਹੈ। ਫਰਾਂਸ ਦੇ ਬਾਰਡੋ ਇਲਾਕੇ ਦੇ ਵਿੱਚ ਬਹੁਤ ਭਿਆਨਕ ਜਿਹੜੀਆਂ ਵਾਈਲਡ ਫਾਇਰਸ ਆ, ਅੱਗਾਂ ਆ ਉਹ ਲੱਗੀਆਂ ਹੋਈਆਂ ਆ। ਕਹਿੰਦੇ ਵੀ ਅੱਗਾਂ ਦਾ ਧੂੰਆਂ ਇੰਨਾ ਇਸ ਟਾਈਮ ਵੱਧ ਚੁੱਕਾ ਆ ਵੀ ਇਸ ਕਲਾਊਡ ਨੇ, ਫਾਇਰ ਕਲਾਊਡ ਨੇ ਆਪਣਾ ਹੀ ਇੱਕ ਵੈਦਰ ਸਿਸਟਮ ਆ ਉਹ ਬਣਾ ਦਿੱਤਾ ਹੈਗਾ ਆ। ਸੋ ਪਾਇਰੋਸੀਬੀ ਜਿਹੜੇ ਕਲਾਊਡਸ ਆ ਉਹ ਉੱਥੇ ਬਣ ਰਹੇ ਹੈਗੇ ਆ। ਉਧਰ ਜਿਹੜੇ ਸਪੇਨ ਦੇ ਪ੍ਰਾਈਮ ਮਿਨਿਸਟਰ ਪੈਡਰੋ ਸੈਂਚੇਜ਼ ਆ, ਉਹਨਾਂ ਨੇ ਕਿਹਾ ਵੀ ਕਲਾਈਮੇਟ ਕ੍ਰਾਈਸਿਸ ਦੇ ਵਿੱਚੋਂ ਉਹਨਾਂ ਨੂੰ ਵੀ ਸਫਰ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ ਆ। ਤੇ ਜਿਹੜੇ ਫਾਇਰ ਫਾਈਟਰਸ ਆ ਉਹ ਇਸ ਟਾਈਮ ਫਰਾਂਸ ਦੇ ਵਿੱਚ ਇਸ ਜਿਹੜੀਆਂ ਅੱਗਾਂ ਆ ਉਹਨਾਂ ਨੂੰ ਬੁਝਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਸੋ ਫਰਾਂਸ ਤੇ ਸਪੇਨ ਇਸ ਟਾਈਮ ਜੂਝ ਰਹੇ ਨੇ ਵਰਸਟ ਵਾਈਲਡ ਫਾਇਰਸ ਇਨ ਰੀਸੈਂਟ ਹਿਸਟਰੀ ਦੇ ਵਿੱਚ। ਜਿਹੜੇ ਐਕਸਪਰਟ ਕਹਿ ਰਹੇ ਆ ਵੀ ਇਹਦੇ ਨਾਲ ਹੋਰ ਵੀ ਜ਼ਿਆਦਾ ਮਾਹੌਲ ਖਰਾਬ ਹੋ ਸਕਦਾ ਆ। ਸੋ ਇਹ ਜਿਹੜੀਆਂ ਵਾਈਲਡ ਫਾਇਰਸ ਆ ਉਹ ਤੇ ਆਪਾਂ ਦੇਖਿਆ ਵੀ ਰੀਸੈਂਟਲੀ ਡਰਾਊਟ ਵਰਗੇ ਮਾਹੌਲ ਬਣੇ ਪਏ ਆ। ਬਹੁਤ ਹੀ ਐਕਸਟ੍ਰੀਮ ਹੀਟ ਵੇਵਸ ਜਿਹੜੀਆਂ ਆ ਉਹ ਉੱਥੇ ਆਈਆਂ ਹੈਗੀਆਂ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਹਰਜੋਤ ਸਿੰਘ ਜੀ ਉੱਧਰ ਬਣੀ ਪਈ ਆ। ਆਲਰੇਡੀ ਆਪਾਂ ਦੇਖਿਆ ਵੀ ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਮੌਤ ਆ ਇਸ ਕਲਾਈਮੇਟ ਚੇਂਜ ਦੇ ਕਰਕੇ ਆਈ ਜਿਹੜੀ ਹੀਟ ਵੇਵ ਆ ਯੂਰਪ ਦੇ ਵਿੱਚ, ਉਸ ਦੇ ਨਾਲ ਜੋੜ ਕੇ ਦੇਖੀ ਜਿਹੜੀ ਉਹ ਜਾ ਰਹੀ ਹੈਗੀ ਆ। ਤੇ ਹੁਣ ਇਹਦੇ ਕਰਕੇ ਜੋ ਧੂੰਆਂ ਉੱਥੇ ਬਣਿਆ ਪਿਆ ਆ ਉਹ ਸਿਚੁਏਸ਼ਨ ਉਦਾਂ ਦੀ ਬਣ ਚੁੱਕੀ ਆ। ਕੈਲੀਫੋਰਨੀਆ 'ਚ 2022 'ਚ ਆਪਾਂ ਨੂੰ ਯਾਦ ਆ ਹਰਜੋਤ ਸਿੰਘ ਜੀ, ਸਾਲ ਦੇ ਸ਼ੁਰੂਆਤ 'ਚ ਕਿੰਨੀਆਂ ਵੱਡੀਆਂ ਜਿਹੜੀਆਂ ਆ ਉਹ ਅੱਗਾਂ ਵਾਈਲਡ ਫਾਇਰਸ ਜਿਹੜੀਆਂ ਉਹ ਲੱਗੀਆਂ ਸੀਗੀਆਂ। ਤੇ ਕਹਿੰਦੇ ਯੂਰਪ ਦੇ ਵਿੱਚ ਇਹ ਜਿਹੜੀ ਸਿਚੁਏਸ਼ਨ ਆ ਉਹ ਹੁਣ ਖਾਸ ਕਰਕੇ ਫਰਾਂਸ ਦੇ ਲਈ ਇਹ ਨਵੀਂ ਜਿਹੜੀ ਉਹ ਬਣ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਇਹਦੇ ਕਰਕੇ ਜਿਹੜੇ ਕਲਾਊਡਸ ਆ, ਜਿਹੜੇ ਪਾਇਰੋਸੀਬੀ ਕਲਾਊਡਸ ਆ, ਉਹਨਾਂ ਬਾਰੇ ਜਿਹੜਾ ਉਹ ਦੱਸਿਆ ਜਾ ਰਿਹਾ। ਕਈ ਜਿਹੜੇ ਕਲਾਈਮੇਟ ਮਾਡਲਸ ਆ ਇੰਡੀਕੇਟ ਕਰ ਰਹੇ ਆ ਵੀ ਇਹ ਜਿਹੜੇ ਟ੍ਰੈਂਡਸ ਆ ਉਹਨਾਂ ਦੀ ਜਿਹੜੀ ਸੀਵੀਅਰਿਟੀ ਆ, ਯਾਨੀ ਕਿ ਇਹਨਾਂ ਦਾ ਜਿੰਨਾ ਨੁਕਸਾਨ ਹੁੰਦਾ ਹੈ ਉਹ ਹੋਰ ਵੀ ਜ਼ਿਆਦਾ
ਵੱਧ ਸਕਦਾ ਆ ਆਉਂਦੇ ਜਿਹੜੇ ਉਹ ਭਵਿੱਖ ਦੇ ਵਿੱਚ। ਕਹਿੰਦੇ ਵੀ ਵਾਈਲਡ ਫਾਇਰਸ ਹੁਣ ਯੂਰਪ ਦੇ ਵਿੱਚ ਉਸ ਸਮੇਂ ਦੇ ਉੱਤੇ ਹਰਜੋਤ ਸਿੰਘ ਜੀ ਆ ਰਹੀਆਂ ਆ ਜਦੋਂ ਪੀਕ ਟੂਰਿਜ਼ਮ ਸੀਜ਼ਨ ਜਿਹੜਾ ਉਹ ਹੁੰਦਾ ਆ, ਪੀਕ ਟੂਰਿਜ਼ਮ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਵੁੱਡਲੈਂਡ ਦੇ ਜਿਹੜੇ ਏਰੀਏਜ਼ ਆ ਉਹ ਇਸ ਟਾਈਮ ਇੰਨੇ ਕੁ ਜ਼ਿਆਦਾ ਖੁਸ਼ਕ ਹੋ ਚੁੱਕੇ ਆ ਵੀ ਮੀਂਹ ਉੱਥੇ ਨਹੀਂ ਪੈ ਰਿਹਾ ਹੈਗਾ। ਵੈਦਰ ਫੋਰਕਾਸਟਰਸ ਇਹ ਦੱਸ ਰਹੇ ਆ ਵੀ ਆਉਂਦੇ ਦਿਨਾਂ ਦੇ ਵਿੱਚ ਫਰਾਂਸ 'ਚ ਅਜੇ ਵੀ ਜਿਹੜਾ ਤਾਪਮਾਨ ਆ ਉਹ 40 ਡਿਗਰੀ ਸੈਲਸੀਅਸ ਤੋਂ ਉੱਤੇ ਜਿਹੜਾ ਰਹਿਣ ਵਾਲਾ ਆ। ਤੇ ਕਹਿੰਦੇ ਵੀ ਇਹ ਜਿਹੜੀ ਹੀਟ ਵੇਵ ਆ ਹੁਣ ਜਿਹੜਾ ਚੈਕੀਆ ਮੁਲਕ ਆ ਉੱਥੇ ਵੀ 4-5 ਦਿਨ ਦੇ ਲਈ ਜਿਹੜੀ ਉਹ ਪਹੁੰਚਣ ਵਾਲੀ ਆ। ਸੋ ਯੂਰਪ ਕਹਿ ਸਕਦੇ ਆ ਹਰਜੋਤ ਸਿੰਘ ਜੀ ਇਸ ਟਾਈਮ ਅੱਗਾਂ ਤੋਂ ਖਾਸਾ ਪੀੜਤ ਚੱਲ ਰਿਹਾ ਹੈਗਾ ਜੀ। ਅਗਲੀ ਖਬਰ ਜਿਹੜੀ ਆ ਈਰਾਨ ਦੀ ਜੰਗ ਨੂੰ ਲੈ ਕੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਈਰਾਨ ਦੀ ਜੰਗ ਆ ਉਹਦੇ ਤੇ ਅਸੀਂ ਪੌਜ਼ ਕੀਤਾ ਹੈਗਾ। ਉਹਨਾਂ ਦੇ ਸਲਾਹਕਾਰਾਂ ਨੇ ਇਹ ਕਿਹਾ ਵੀ ਇਹ ਜਿਹੜੀ ਲੜਾਈ ਆ ਫॉर द ਟਾਈਮ ਬੀਇੰਗ ਬੰਦ ਕਰਨੀ ਚਾਹੀਦੀ ਆ। ਸੋ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਜੋ ਐਮੂਨੀਸ਼ਨ ਦਾ ਸਟਾਕ ਪਾਈਲ ਆ ਉਹ ਕਾਫੀ ਘਟਿਆ ਹੈਗਾ ਅਮਰੀਕਾ ਦਾ, ਤੇ ਇਸ ਪੌਜ਼ ਤੋਂ ਬਾਅਦ, ਇਸ ਲੜਾਈ ਨੂੰ ਰੋਕਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ 6% ਡਾਊਨ ਗਈਆਂ ਆ ਤੇ ਉਹਦਾ ਜਿਹੜਾ ਸਟਾਕ ਮਾਰਕੀਟ ਦੇ ਉੱਤੇ ਵੀ ਅੱਜ ਕਾਫੀ ਵੱਡਾ ਅਸਰ ਆ। 500 ਪੁਆਇੰਟ ਤੋਂ ਵੱਧ ਜਿਹੜੀ ਸਟਾਕ ਮਾਰਕੀਟ ਡਾਊ ਜੋਨਸ ਇੰਡਸਟਰੀਅਲ ਉੱਪਰ ਗਈ ਹੈਗੀ ਆ। ਜਿਹੜਾ ਬ੍ਰੈਂਟ ਆਇਲ ਆ ਉਹ $6.20 ਯਾਨੀ ਕਿ 6.4% ਡਿੱਗਿਆ ਤੇ ਹੁਣ ਅੱਜ $90.58 ਦੇ ਉੱਤੇ ਹੈਗਾ ਆ। ਯੂਐਸ ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਆਇਲ $83.51 ਤੇ ਆ, ਉਹ $5.80 ਡਾਊਨ ਹੈਗਾ ਆ। ਬ੍ਰੈਂਟ ਜਿਹੜਾ ਆਇਲ ਸੀਗਾ ਇਹ ਇੱਕ ਟਾਈਮ ਦੇ ਉੱਤੇ $100 ਪਰ ਬੈਰਲ ਤੱਕ ਪਹੁੰਚ ਗਿਆ ਸੀਗਾ। ਸੋ ਕਿਉਂਕਿ ਸਟੇਟ ਆਫ ਹਾਰਮਜ਼ ਦੇ ਵਿੱਚ ਟੋਟਲੀ ਜਿਹੜਾ ਸ਼ਟ ਡਾਊਨ ਕੀਤਾ ਗਿਆ ਸੀ। ਹੁਣ ਪਤਾ ਨਹੀਂ ਕੀ ਸਮਝੌਤਾ ਹੋਇਆ, ਆਪਣੇ ਆਪ ਹੀ ਜਿਹੜਾ ਹੈ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਸ ਜਿਹੜੀ ਬੰਬਾਰਡਮੈਂਟ ਆ ਉਸ ਨੂੰ ਬੰਦ ਕਰ ਦਿੱਤਾ ਹੈਗਾ। ਯੂਐਸ ਦੇ ਇਨਵੈਸਟਰ ਜਿਹੜੇ ਯੂਨਾਈਟਿਡ ਨੇਸ਼ਨ ਨੂੰ ਮਾਈਕ ਵਾਲਜ਼ ਆ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਡਿਸਾਈਡ ਕੀਤਾ ਹੈ ਇਸ ਅਟੈਕ ਨੂੰ ਪੌਜ਼ ਕਰਨ ਦੇ ਲਈ ਤਾਂ ਕਿ ਡਿਪਲੋਮੇਸੀ ਨੂੰ ਹੋਰ ਸਮਾਂ ਦਿੱਤਾ ਜਾ ਸਕੇ। ਸੋ ਇਹ ਡਿਪਲੋਮੇਸੀ ਦਾ ਨੂੰ ਲੈ ਕੇ ਹੁਣ ਇਹ ਜੋ ਆ ਬੰਬਾਰਡਮੈਂਟ ਬੰਦ ਕੀਤੀ ਗਈ ਜੀ। ਬਿਲਕੁਲ ਇਹ ਹੁਣ ਉਹਦਾ ਨਾਲ ਉਹਨਾਂ ਨੇ ਫਿਰ ਉਹ ਬਿਆਨ ਤਾਂ ਜਿਹੜਾ ਉਹ ਦਿੱਤਾ ਵੀ ਜੇ ਗੱਲਬਾਤ ਦੇ ਵਿੱਚ ਕੁਝ ਨਾ ਬਣਿਆ ਤਾਂ ਸਟਰੋਂਗ ਮਿਲਟਰੀ ਐਕਸ਼ਨ ਈਰਾਨ ਦੇ ਉਲਟ ਜਿਹੜੇ ਉਹ ਲਵਾਂਗੇ। ਇਹ ਸੇਮ ਹੀ ਉਹੀ ਜਿਹੜੇ ਉਹ ਬਿਆਨ ਆ ਅੰਦਰ ਖਾਤੇ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ ਦੇ ਲੋਕਾਂ ਦਾ ਇਸ ਟਾਈਮ ਹਾਜ਼ਮਾ ਨਹੀਂ ਹੈਗਾ। ਇਹ ਜਿਹੜੀ ਉਹ ਲੜਾਈ ਨੂੰ ਜਿਹੜਾ ਉਹ ਲੈ ਕੇ ਇਹ ਵੀ ਉਹਨਾਂ ਨੂੰ ਕੰਨ ਤੇ ਲਿਖਿਆ ਪੜਿਆ ਨਜ਼ਰ ਆ ਰਿਹਾ ਆ ਤੇ ਲੱਗਦਾ ਵੀ ਕੁਝ ਜਿਹੜੇ ਐਡਵਾਈਜ਼ਰਸ ਆ ਉਹਨਾਂ ਨੂੰ ਹੁਣ ਇਦਾਂ ਦੀ ਜਿਹੜੀ ਉਹ ਸਲਾਹ ਦੇ ਰਹੇ ਆ ਜਿਨ੍ਹਾਂ ਦੀ ਇਹ ਸੁਣ ਰਹੇ ਆ ਵੀ ਆਪਣਾ ਲੰਮਾ ਸਮਾਂ ਚੱਲਣਾ ਨਹੀਂ। ਹੁਣ $1 ਟ੍ਰਿਲੀਅਨ ਹਰਜੋਤ ਸਿੰਘ ਜੀ ਐਕਸਟਰਾ ਰਾਸ਼ੀ ਦੀ ਮੰਗ ਕਰੀ ਬੈਠੇ ਹੋਏ ਆ ਵੀ ਅਸੀਂ ਬੰਬ ਸਿੱਟਣੇ, ਅਸੀਂ ਆਹ ਕਰਨਾ, ਅਸੀਂ ਉਹ ਕਰਨਾ ਹੈ। ਪਰ ਹਾਲ ਦੀ ਘੜੀ ਜਿਹੜਾ ਸਟੇਟ ਆਫ ਹਾਰਮਜ਼ ਬਿਆਨ ਦੇਣਾ ਹੋਰ ਗੱਲ ਆ, ਅਸਲ ਦੇ ਵਿੱਚ ਸੁਰੱਖਿਆ ਪ੍ਰਦਾਨ ਕਰਨੀ ਉੱਥੇ ਦੇ ਵੈਸਲਸ ਨੂੰ ਉਹ ਇੱਕ ਡਿਫਰੈਂਟ ਜਿਹੜੀ ਉਹ ਗੱਲ ਜਿਹੜੀ ਹਰਜੋਤ ਸਿੰਘ ਜੀ ਹੈਗੀ ਆ। ਤੇ ਉਧਰ ਜਿਹੜੇ ਆਪਾਂ ਦੇਖਿਆ ਆ ਵੀ ਜਿਹੜੇ ਹਾਊਥੀਜ਼ ਹੈਗੇ ਆ ਉਹ ਵੀ ਆਪਣੇ ਸਾਊਦੀ ਦੇ ਜਿਹੜੇ ਵੈਸਲਸ ਆ, ਆਇਲ ਟੈਂਕਰਸ ਆ, ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕਰ ਰਹੇ ਆ। ਸੋ 13 ਦਿਨ 13-14 ਦਿਨ 12-13 ਦਿਨ ਜਿਹੜੀ ਇਹ ਈਰਾਨ ਦੇ ਉੱਤੇ ਲਗਾਤਾਰ ਹਮਲੇ ਕੀਤੇ ਆ। ਹੁਣ ਈਰਾਨ ਵਾਲੇ ਵੀ ਤੇ ਦੁਨੀਆ ਵਾਲੇ ਵੀ ਤੇ ਈਵਨ ਅਮਰੀਕਾ ਦੇ ਵਿੱਚ ਵੀ ਜਿਹੜੇ ਲੋਕ ਆ ਉਹ ਸਾਰੇ ਜਾਣੇ ਸੋਚਦੇ ਹੋਣੇ ਯਾਰ ਗੱਲਬਾਤ ਤਾਂ ਪਹਿਲਾਂ ਵੀ ਹੋਈ, MOU ਤੇ ਇਹਨਾਂ ਦਾ ਪਹਿਲਾਂ ਵੀ ਸਾਈਨ ਹੋਇਆ, ਕੀ ਉਹ ਸਾਈਨ ਹੋਣ ਤੋਂ ਬਾਅਦ ਦੇ ਵਿੱਚ ਜੇ ਉਹ ਮੰਨਣਾ ਨਹੀਂ ਤੇ ਫਿਰ ਨਵੀਂ ਗੱਲਬਾਤ ਦਾ ਕੋਈ ਫਾਇਦਾ ਵੀ ਹੋਊਗਾ ਜਾਂ ਨਹੀਂ। ਇਸ ਮੌਕੇ ਕਿਹੜਾ ਵਿਚੋਲਾ ਜਿਹੜਾ ਉੱਭਰ ਕੇ ਸਾਹਮਣੇ ਆਊਗਾ ਇਹ ਦੇਖਣ ਵਾਲੀ ਗੱਲ ਰਹੇਗੀ ਕਿਉਂਕਿ ਪਿਛਲੇ ਵਿਚੋਲਗਰੀ ਦੇ ਲਈ ਪਾਕਿਸਤਾਨ ਆ ਉਹ $10 ਬਿਲੀਅਨ ਉਹਨਾਂ ਨੇ ਮੰਗੇ ਆ US ਟ੍ਰੈਜਰੀ ਡਿਪਾਰਟਮੈਂਟ ਦੇ ਕੋਲੋਂ। ਸੋ ਪਰ US ਨੇ ਹਾਲ ਦੀ ਘੜੀ ਈਰਾਨ ਦੇ ਉੱਤੇ ਜਿਹੜੇ ਆਪਣੇ ਸਟ੍ਰਾਈਕਸ ਆ, ਹਮਲੇ ਆ, ਉਹਨਾਂ ਨੂੰ ਰੋਕ ਦਿੱਤਾ ਹੈਗਾ ਆ ਜਿਹੜੀਆਂ ਇਹ ਸਟ੍ਰਾਈਕਸ ਕਰ ਰਹੇ ਸੀਗੇ। ਡਿਪਲੀਟਡ ਮਿਊਨੀਸ਼ਨਸ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਆ ਉਹ ਇਹ ਦੱਸ ਰਹੀਆਂ ਵੀ US ਨੇ ਇਹ ਫੈਸਲਾ ਇਸ ਮੁੱਖ ਤੌਰ ਦੇ ਉੱਤੇ ਜਿਹੜਾ ਉਹ ਲਿਆ ਆ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅਮਰੀਕਾ ਨੇ ਮਿਜ਼ਾਈਲਸ ਜਿਹੜੀਆਂ ਆ ਉਹ ਆਲਰੇਡੀ ਈਰਾਨ ਦੇ ਉਲਟ ਵਰ ਚੁੱਕੀਆਂ ਆ। ਚਲਾਉਣੀਆਂ ਤਾਂ ਹਰਜੋਤ ਸਿੰਘ ਜੀ ਸੌਖੀਆਂ ਆ ਕਿਉਂਕਿ ਮਿੰਟਾਂ ਸਕਿੰਟਾਂ ਦੇ ਵਿੱਚ ਚੱਲ ਕੇ ਹੋ ਜਾਂਦੀਆਂ ਆ, ਬਣਾਉਣ ਨੂੰ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਨੂੰ ਲੰਮਾ ਸਮਾਂ ਜਿਹੜਾ ਆ ਉਹ ਲੱਗਦਾ ਆ। ਸਟੇਟ ਆਫ ਹਾਰਮਜ਼ ਅਜੇ ਵੀ ਕਲੋਜ਼ਡ ਹੈਗਾ ਆ। ਇਕਨੋਮਿਕ ਇੰਪੈਕਟ ਜਿੱਦਾਂ ਤੁਸੀਂ ਦੱਸਿਆ ਵੀ ਤੇਲ ਦੀਆਂ ਕੀਮਤਾਂ ਘਟੀਆਂ ਤਾਂ ਜਿਹੜੀਆਂ ਉਹ ਜ਼ਰੂਰ ਆ, ਉਧਰ ਜਿਹੜੀਆਂ ਰੀਜਨਲ ਟੈਂਸ਼ਨਸ ਆ ਉਹ ਹੋਰ ਵੀ ਜ਼ਿਆਦਾ ਜਿਹੜੀਆਂ ਇਸ ਟਾਈਮ ਉਧਰ ਵੱਧ ਰਹੀਆਂ ਆ। ਕੁਵੈਤ ਨੇ ਜਿਹੜੀ ਅੱਜ ਨਿੰਦਾ ਕੀਤੀ ਆ
ਈਰਾਨ ਦੀ ਵੀ ਉਹ ਜਿਹੜੇ ਸਾਊਦੀ ਦੇ ਉੱਤੇ ਕਹਿੰਦੇ ਵੀ ਤੁਸੀਂ ਜਿਹੜਾ ਹਮਲਾ ਕਰ ਰਹੇ ਆ ਤਾਂ ਇਹ ਬਹੁਤ ਮਾੜੀ ਗੱਲ ਆ। ਕੱਲ ਪਰਸੋਂ ਦੀ ਜਿਹੜਾ ਮੁਹੰਮਦ ਬਿਨ ਸਲਮਾਨ ਦੀ ਉਹ ਪੁਰਾਣੀ ਵੀਡੀਓ ਇੱਕ ਇੰਟਰਵਿਊ ਦਾ ਜਿਹੜਾ ਅੰਸ਼ ਆ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਉਹ ਇਹ ਕਹਿ ਰਿਹਾ ਵੀ ਜੇ ਈਰਾਨ ਖਾਸ ਕਰਕੇ ਨਿਊਕਲੀਅਰ ਨੂੰ ਲੈ ਕੇ, ਕਿਉਂਕਿ ਇਹਨਾਂ ਦਾ ਨਿਊਕਲੀਅਰ ਸਮਝੌਤਾ ਹੁਣੇ ਅਮਰੀਕਾ ਦੇ ਨਾਲ ਵੀ ਹੋਇਆ ਆ, ਹੋ ਸਕਦਾ ਵੀ ਸ਼ਾਇਦ ਈਰਾਨ ਤੋਂ ਪਹਿਲਾਂ ਇਹਨਾਂ ਦੇ ਕੋਲ ਹੀ ਨਿਊਕਲੀਅਰ ਹਥਿਆਰ ਆ ਜਾਣ, ਪਰ ਉਹਦੀ ਉਹ ਜਿਹੜੀ ਇੰਟਰਵਿਊ ਦਾ ਅੰਸ਼ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਆ, ਜਿਹਦੇ ਵਿੱਚ ਇਹਨੂੰ ਪੁੱਛਿਆ ਗਿਆ ਵੀ ਜੇ ਈਰਾਨ ਨਿਊਕਲੀਅਰ ਐਸਪੀਰੇਸ਼ਨ ਨੂੰ ਲੈ ਕੇ ਕਿੱਦਾਂ ਆ। ਕਹਿੰਦੇ ਵੀ ਜੇ ਈਰਾਨ ਕਿਸੇ ਵੀ ਤਰੀਕੇ ਦਾ ਜਿਹੜਾ ਨਿਊਕਲੀਅਰ ਬੰਬ ਬਣਾਉਂਦਾ ਆ, ਪਰਮਾਣੂ ਹਥਿਆਰ ਬਣਾਉਂਦਾ ਆ, ਤਾਂ ਕਹਿੰਦੇ ਅਸੀਂ ਵੀ ਬਹੁਤ ਜਲਦ ਫਿਰ ਉਸ ਤੋਂ ਬਾਅਦ ਚ ਜਿਹੜਾ ਆਪਣਾ ਨਿਊਕਲੀਅਰ ਵੈਪਨ ਆ ਉਹ ਬਣਾ ਲਵਾਂਗੇ। ਸੋ ਡਰੋਨ ਅਟੈਕਸ ਲਗਾਤਾਰ ਈਰਾਨ ਵਾਲੇ ਸਾਊਦੀ ਏਅਰ ਜਿਹੜੀਆਂ ਆਇਲ ਫੈਸਿਲਿਟੀਜ਼ ਦੇ ਉੱਤੇ ਕਰ ਰਹੇ ਆ। ਆਈ ਥਿੰਕ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸਾਊਦੀ ਵਾਲੇ ਵੀ ਖਾਸਾ ਜਿਹੜਾ ਉਹ ਨਾਲ ਦੇ ਨਾਲ ਕਹਿ ਰਹੇ ਹੋਣਗੇ ਵੀ ਭਾਈ ਸਾਡੀ ਵੀ ਜਿਹੜੀ ਹੁਣ ਕਿਤੇ ਨਾ ਕਿਤੇ ਜਿਹੜੀ ਉਹ ਬੱਸ ਜਿਹੜੀ ਉਹ ਹੋ ਰਹੀ ਆ ਵੀ ਈਰਾਨ ਡਰੋਨਸ ਦੇ ਨਾਲ ਲਗਾਤਾਰ ਹਮਲਾ ਕਰ ਰਿਹਾ ਆ। ਉਹ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਤੋਂ ਲੈ ਕੇ ਸੈਕਟਰੀ ਆਫ ਵਾਰ ਤੱਕ ਨੇ ਇਦਾਂ ਦੇ ਜਿਹੜੇ ਬਿਆਨ ਆ ਕਈ ਵਾਰ ਦਾਗੇ ਆ, ਜਿਹਦੇ ਵਿੱਚ ਕਿਹਾ ਵੀ ਈਰਾਨ ਜਿਹੜੀ ਉਸ ਦੀ ਮਿਲਟਰੀ ਕੈਪੇਬਿਲਿਟੀ ਆ ਉਹ ਅਸੀਂ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਆ, ਪਰ ਜਿਹੜੇ ਮੌਜੂਦਾ ਹਾਲਾਤ ਆ ਰੀਅਲਿਸਟਿਕਲੀ ਉਸ ਬਿਆਨ ਦੇ ਨਾਲ ਜਿਹੜੀ ਸਿਚੁਏਸ਼ਨ ਆ ਉਹ ਮੇਚ 'ਚ ਨਹੀਂ ਖਾ ਰਹੀ ਹੈਗੀ। ਇਜ਼ਰਾਈਲ ਜਿਹੜਾ ਉਹ ਕਹਿੰਦੇ ਆ ਵੀ ਲਗਾਤਾਰ ਪੁਸ਼ ਕਰ ਰਿਹਾ ਆ, ਪ੍ਰੈਸ਼ਰ ਪਾ ਰਿਹਾ ਆ ਯੂਐਸ ਦੇ ਉੱਤੇ ਵੀ ਤੁਸੀਂ ਇਹ ਲੜਾਈ ਨੂੰ ਜਿਹੜੀ ਆ ਉਹ ਜਾਰੀ ਰੱਖੋ। ਉਧਰ ਨੇਤਨਯਾਹੂ ਨੇ ਨਿਊਯਾਰਕ ਦੇ ਵਿੱਚ ਆਉਣਾ, ਤੇ ਨਿਊਯਾਰਕ ਦਾ ਜਿਹੜਾ ਮੇਅਰ ਆ ਕਿਸੇ ਟਾਈਮ ਦੇ ਉੱਤੇ ਇਹ ਕਹਿੰਦਾ ਸੀਗਾ ਵੀ ਮਮਦਾਨੀ ਵੀ ਨੇਤਨਯਾਹੂ ਆਊਗਾ ਤੇ ਮੈਂ ਗ੍ਰਿਫਤਾਰ ਕਰੂੰਗਾ, ਪਰ ਉਹਦਾ ਰੀਸੈਂਟਲੀ ਬਿਆਨ ਇਹ ਆਇਆ ਵੀ ਮੇਰੇ ਹੱਥ ਇਸ ਤਰੀਕੇ ਦਾ ਕੋਈ ਅਖਤਿਆਰ ਨਹੀਂ ਹੈਗਾ ਵੀ ਮੈਂ ਇਸ ਨੂੰ ਗ੍ਰਿਫਤਾਰ ਕਰ ਸਕਾਂ, ਪਰ ਹੀ ਇਜ਼ ਨਾਟ ਵੈਲਕਮ। ਪਰ ਨੇਤਨਯਾਹੂ ਕਹਿੰਦਾ ਵੀ ਮੈਂ ਨਿਊਯਾਰਕ ਦੇ ਵਿੱਚ ਜਾਊਂਗਾ ਹੀ ਜਾਊਂਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣ ਚੁੱਕੀ ਆ। ਯੂਐਸ ਮਿਲਟਰੀ ਨੇ ਦੱਸਿਆ ਵੀ ਉਹਨਾਂ ਨੇ ਜਿਹੜੇ 17 ਟੈਂਕਰ ਆਈਆਂ, 17 ਸ਼ਿਪ ਆ ਜੋ ਸਟੇਟ ਆਫ ਹਾਰਮੋਜ਼ ਦੇ ਵਿੱਚ ਆ, ਜੋ ਈਰਾਨ ਦੀ ਬੰਦਰਗਾਹ ਦੇ ਉੱਤੇ ਆਉਣੇ ਜਾਣੇ ਸੀ, ਉਹਨਾਂ ਦੇ ਰਾਹ ਜਿਹੜੇ ਉਹ ਬਦਲੇ ਆ, ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਹੈਗਾ, ਕਿਉਂਕਿ ਯੂਐਸ ਦੀ ਨੇਵੀ ਦੇ ਦੁਆਰਾ ਉੱਥੇ ਜਿਹੜਾ ਨੇਵਲ ਬਲੌਕੇਡ ਆ ਈਰਾਨ ਦੇ ਪੋਰਟਸ ਦਾ ਲਾਇਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣ ਚੁੱਕੀ ਆ। ਓਮਾਨ ਕਹਿੰਦੇ ਵੀ ਇਸ ਟਾਈਮ ਡਿਸਕਸ ਕਰ ਰਿਹਾ ਆ ਅੰਡਰਸਟੈਂਡਿੰਗ ਨੂੰ ਜਿਹੜਾ ਉਹ ਲੈ ਕੇ ਵੀ ਜਿਹੜੀ ਸਟੇਟ ਆਫ ਹਾਰਮਜ਼ ਨੂੰ ਲੈ ਕੇ ਵੀ ਉਹ ਆਪਣੇ ਜਿਹੜੇ ਆਂਢੀ ਗੁਆਂਢੀ ਜਿਹੜੇ ਮੁਲਕ ਆ ਉਹਨਾਂ ਦੇ ਨਾਲ ਉਹਨਾਂ ਨੂੰ ਰਾਹ ਉਸ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਦੇਣਾ ਹੈਗਾ ਆ। 2019 ਤੋਂ ਬਾਅਦ ਪਹਿਲੀ ਵਾਰੀ ਹੋਇਆ ਹਰਜੋਤ ਸਿੰਘ ਜੀ ਵੀ ਜਿਹੜੇ ਹਾਊਦੀਜ਼ ਆ ਉਹਨਾਂ ਨੇ ਸਾਊਦੀ ਅਰੇਬੀਆ ਦੀਆਂ ਜਿਹੜੀਆਂ ਆਇਲ ਫੈਸਿਲਿਟੀਜ਼ ਤੇ ਆਇਲ ਟੈਂਕਰਸ ਆ ਉਹਨਾਂ ਉੱਤੇ ਹਮਲਾ ਕੀਤਾ ਹੋਵੇ, ਉਹਨਾਂ ਨੂੰ ਟਾਰਗੇਟ ਬਣਾਇਆ ਹੋਵੇ। ਬਿਲਕੁਲ। ਇੱਕ ਖਬਰ ਆਪਾਂ ਸਾਂਝੀ ਕਰਦੇ ਹਾਂ, ਉਹ ਤੋਂ ਬਾਅਦ ਫਿਰ ਬ੍ਰੇਕ ਲੈ ਕੇ ਆਪਾਂ ਜਿਹੜਾ ਪੋਲੀਟੀਕਲ ਸਾਈਡ ਨੂੰ ਲੈ ਕੇ ਅੱਜ ਬਹੁਤ ਵੱਡੀ ਖਬਰ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਫੈਡਰਲ ਰਿਜ਼ਰਵ ਬੋਰਡ ਕਹਿੰਦੇ ਵੀ ਇੰਟਰਸਟ ਰੇਟ ਸਟੈਡੀ ਰੱਖੂਗਾ, ਤੇ ਜਿੱਦਾਂ ਦੇ ਲੱਛਣ ਲੱਗ ਰਹੇ ਆ ਕਹਿੰਦੇ ਸਤੰਬਰ ਦੇ ਮਹੀਨੇ ਵਿੱਚ ਜਦੋਂ ਮੀਟਿੰਗ ਹੋਣੀ ਆ, ਹੁਣ ਇੱਕ ਤਾਂ ਮੀਟਿੰਗ ਹੋਣੀ ਆ ਜੁਲਾਈ 29 ਨੂੰ ਹੋਣੀ ਆ ਜਿਹੜੀ ਫੈਡਰਲ ਰਿਜ਼ਰਵ ਬੋਰਡ ਦੀ, ਉਹਦੇ ਵਿੱਚ ਕਹਿੰਦੇ ਵੀ ਇਹ ਲੱਗ ਰਿਹਾ ਵੀ ਕੋਈ ਵੀ ਇੰਟਰਸਟ ਰੇਟ ਜਿਹੜਾ ਆ ਚੇਂਜ ਨਹੀਂ ਹੋਊਗਾ, ਪਰ ਉਹ ਤੋਂ ਬਾਅਦ ਜਿਹੜੀ ਸਤੰਬਰ ਮਹੀਨੇ 'ਚ ਹੋਣੀ ਆ ਉਹਦੇ ਵਿੱਚ ਇੰਟਰਸਟ ਰੇਟ ਨੂੰ ਵਧਾਇਆ ਜਾਊਗਾ। ਕਹਿੰਦੇ ਇਹ ਲੱਗ ਰਿਹਾ ਵੀ ਸਤੰਬਰ ਮਹੀਨੇ 'ਚ ਵਧਾਇਆ ਜਾਊਗਾ। ਕਾਰਨ ਕੀ ਆ? ਇਨਫਲੇਸ਼ਨ ਬਹੁਤ ਵੱਧ ਗਈ ਆ, ਚੀਜ਼ਾਂ ਜਿਹੜੀਆਂ ਆਪਾਂ ਦੇਖਦੇ ਹੀ ਆ ਗਰੋਸਰੀ, ਗੈਸੋਲੀਨ, ਸਾਰਾ ਕੁਝ ਉਹਨਾਂ ਦੇ ਰੇਟ ਕਿੰਨੇ ਜ਼ਿਆਦਾ ਜਿਹੜੇ ਉੱਪਰ ਚਲੇ ਗਏ ਹੈਗੇ ਆ। ਵਾਰਸ਼ ਨੇ ਨਵਾਂ ਆਫਿਸ ਜਿਹੜਾ ਕੈਬਨ ਵਾਰਸ਼ ਆ ਫੈਡ ਦੇ ਚੇਅਰਮੈਨ ਨਵੇਂ ਬਣੇ ਆ, ਟਰੰਪ ਉਹਨਾਂ ਨੇ ਉਹਨਾਂ ਨੂੰ ਬਣਾਇਆ ਤਾਂ ਆ ਮਿੱਤਰ ਆਪਣੇ ਨੂੰ ਵੀ ਜਿਹੜਾ ਇੰਟਰਸਟ ਰੇਟ ਘਟਾਇਆ ਜਾ ਸਕੇ, ਪਰ ਲੱਗਦਾ ਨਹੀਂ, ਕਿਉਂਕਿ ਉਹਦੇ ਨਾਲ ਹੋਰ ਜ਼ਿਆਦਾ ਬਹੁਤ ਵੱਡੀ ਪ੍ਰੋਬਲਮ ਹੋਊਗੀ ਜੇ ਇੰਟਰਸਟ ਰੇਟ ਘਟਾਇਆ ਗਿਆ। ਸੋ ਕੋਸ਼ਿਸ਼ ਕਰ ਰਹੇ ਆ ਜਿਹੜੇ ਕੈਬਨ ਵਾਰਸ਼ ਆ, ਕਹਿੰਦੇ ਵੀ ਜਦੋਂ ਉਹਨਾਂ ਨੇ ਇਨਫਲੇਸ਼ਨ ਜਿਹੜੇ ਉਹਨਾਂ ਦੇ ਟਾਈਮ ਦੇ ਦੌਰਾਨ ਹੋਣੇ 2% ਟਾਰਗੇਟ ਹੈਗਾ ਉਹਨਾਂ ਦਾ, ਪਰ 3.5% ਦੇ ਕਰੀਬ ਸੀ ਜੂਨ ਦੇ ਵਿੱਚ। ਸੋ ਇਹ 2% ਤਾਈਂ ਕਦੋਂ ਪਹੁੰਚਦੀ ਹੈ ਇਹ ਤਾਂ ਪਤਾ ਨਹੀਂ ਹਜੇ, ਪਰ ਲੱਗਦਾ ਵੀ ਜਿਹੜੇ ਘਰ ਜਿਨ੍ਹਾਂ ਨੇ ਖਰੀਦਣੇ ਆ ਜਾਂ ਹੋਰ ਉਹਨਾਂ ਦੇ ਲਈ ਜਿਹੜੀ ਬਾਹਲੀ ਗੁੱਡ ਖਬਰ ਨਹੀਂ, ਕਿਉਂਕਿ ਇੰਟਰਸਟ ਰੇਟ ਹਾਈ ਰਹੂਗਾ। ਜੀ ਬਿਲਕੁਲ। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਜਿਹੜਾ USCIS ਦਾ ਨਵਾਂ ਮੈਮੋ, ਨਵਾਂ ਜਿਹੜਾ ਉਹਨਾਂ ਦਾ ਇੰਟਰਮ ਰੂਲ ਅਸਾਈਲਮ ਨੂੰ ਜਿਹੜਾ ਉਹ ਲੈ ਕੇ ਉਹਦੇ ਬਾਰੇ ਆਪਾਂ ਥੋੜੀ ਚਰਚਾ ਕਰਾਂਗੇ। ਜਿਹੜੇ ਰਹੋ ਏਦਾਂ ਹੀ ਪੰਜਾਬੀ ਜਿਹੜੀ USA ਦੇ ਨਾਲ, ਤੇ ਸਾਰੇ ਜਾਣੇ ਨੂੰ ਇਸ ਦੇ ਨਾਲ ਜਿਹੜਾ ਉਹ ਜੋੜੋ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਖਬਰ ਦੇ ਨਾਲ, ਇਸ ਇਨਫੋਰਮੇਸ਼ਨ ਦੇ ਨਾਲ ਜਾਣੂ ਹੋ ਸਕਣ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ब्रेक तो बाद एक फिर आप सबका स्वागत है सोते प्रोग्राम अपडेट अमेरिका। जो सिंह जी जी एन एक फिर स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਹੜੀ ਅਗਲੀ ਖਬਰ ਵੱਲ ਚੱਲੀਏ, ਜਿਸ ਤਰ੍ਹਾਂ ਆਪਾਂ ਕਾਫੀ ਡਿਟੇਲ ਚ ਕਰਾਂਗੇ ਜਿੰਨਾ ਕਿ ਸਾਨੂੰ ਸਾਡੀ ਸਮਝ ਮੁਤਾਬਕ ਆ। ਬਾਕੀ ਆਪਾਂ ਇਮੀਗ੍ਰੇਸ਼ਨ ਅਟਾਰਨੀ ਜਿਹੜੇ ਜੇ ਤਿਰਕੀਆਂ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜੋ ਅੱਜ ਵਾਈਟ ਹਾਊਸ ਨੇ ਕੁਝ ਮਿੰਟ ਪਹਿਲਾਂ ਜਿਹੜਾ ਆ ਮੈਮੋ ਜਾਰੀ ਕੀਤਾ ਹੈਗਾ, ਸਟੇਟਮੈਂਟ ਜਾਰੀ ਕੀਤੀ ਆ। ਉਹਦੇ ਵਿੱਚ ਇਹ ਲੱਗ ਰਿਹਾ ਵੀ ਜਿਹੜਾ USA ਦੇ ਵਿੱਚ ਅਸਾਈਲਮ ਸੀਕਰਸ ਹੋਊਗੇ, ਕਹਿੰਦੇ ਵੀ ਉਹਨਾਂ ਦੀ ਕੋਈ ਇੰਟਰਵਿਊ ਨਹੀਂ ਹੋਊਗੀ, ਸਿੱਧਾ ਡਿਪੋਰਟੇਸ਼ਨ ਹੋਊਗੀ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਾਲਸ ਇਟ ਏ ਸੈਕੰਡ ਚਾਂਸ। ਡਿਪਾਰਟਮੈਂਟ ਆਫ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਇਹਨਾਂ ਨੇ ਨਵਾਂ ਇੱਕ ਅਸਾਈਲਮ ਰੂਲ ਜਿਹੜਾ ਜਾਰੀ ਕੀਤਾ ਆ, ਰਿਲੀਜ਼ ਕੀਤਾ ਆ, ਜਿਹੜਾ ਕਿ ਇਫੈਕਟਿਵ ਜਿਹੜਾ ਇਮੀਡੀਏਟਲੀ ਹੋਊਗਾ, ਜਿਹੜਾ ਇਫੈਕਟ ਕਰੂਗਾ, ਹੁਣੇ ਲਾਗੂ ਹੋ ਗਿਆ ਉਹ। ਹਾਲਾਂਕਿ ਜਿਹੜੇ ਕਮੈਂਟ ਆ ਉਹ ਕਹਿੰਦੇ ਅਸੀਂ ਬਾਅਦ ਚ ਲਵਾਂਗੇ। ਇਹਦੇ ਨਾਲ ਕਹਿੰਦੇ ਆ ਵੀ ਜਿਹੜੇ ਅਸਾਈਲਮ ਸੀਕਰਸ ਹੈਗੇ ਆ, ਉਹਨਾਂ ਦਾ ਜਿਹੜਾ ਬਹੁਤ ਵੱਡਾ ਜਿਹੜਾ ਬੈਕਲੌਗ ਚੱਲ ਰਿਹਾ ਆ ਉਹ ਘਟ ਜਾਊਗਾ। ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿਹੜਾ ਐਗਜ਼ਿਸਟਿੰਗ ਪ੍ਰੋਸੀਜਰ ਇਹ ਆ ਵੀ ਦੋਨੋਂ US CIS ਤੇ ਡਿਪਾਰਟਮੈਂਟ ਆਫ ਜਸਟਿਸ ਇਮੀਗ੍ਰੇਸ਼ਨ ਜੱਜੇ ਜਿਹੜੇ ਆ ਉਹ ਜੈਡੀਕੇਟ ਜਿਹੜੇ ਐਪਲੀਕੇਸ਼ਨਸ ਕਰਦੇ ਆ ਅਸਾਈਲਮ ਦੇ ਲਈ, ਤੇ ਉਹਦੇ ਵਿੱਚ ਦੋਨੋਂ ਪਹਿਲਾਂ ਅਲੱਗ-ਅਲੱਗ ਕਰਦੇ ਸੀ। ਫਰੋਮ ਨਾਓ ਔਨ US CIS ਸਿੱਧੇ ਜਿਹੜੇ ਕੇਸ ਆ ਉਹ ਇਮੀਗ੍ਰੇਸ਼ਨ ਜੱਜ ਨੂੰ ਭੇਜ ਦੋਗੇ ਜੇ ਲੱਗਿਆ ਉਹਨਾਂ ਨੂੰ ਵੀ ਇਹ ਠੀਕ ਹੈਗਾ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਇਹਦੇ ਵਿੱਚ ਜਿਹੜਾ ਸੈਕੰਡ ਚਾਂਸ ਮਿਲੂਗਾ ਅਸਾਈਲਮ ਵਾਲਿਆਂ ਨੂੰ। ਪਰ ਇਮੀਗ੍ਰੇਸ਼ਨ ਐਕਸਪਰਟ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਜਿਹੜਾ ਨਵਾਂ ਰੂਲ ਆ ਇਹ ਅਸਾਈਲਮ ਵਾਲਿਆਂ ਨੂੰ ਡਿਨਾਈ ਕਰੂਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਆ ਉਹ ਡਿਪੋਰਟੇਸ਼ਨ ਇਸ ਰੂਲ ਦੇ ਮੁਤਾਬਕ ਉਹਨਾਂ ਦੀ ਹੋ ਜਾਊਗੀ। ਤੇ ਜਿਹੜੇ US CIS ਦੇ ਡਾਇਰੈਕਟਰ ਹੈਗੇ ਜੋਸਫ ਐਡਲੋ, ਉਹਨਾਂ ਨੇ ਕਿਹਾ ਵੀ ਬਹੁਤ ਲੰਮੇ ਸਮੇਂ ਤੋਂ ਸਾਡਾ ਜਿਹੜਾ ਅਸਾਈਲਮ ਦਾ ਸਿਸਟਮ ਆ ਉਹਨੂੰ ਐਕਸਪਲੋਇਟ ਕੀਤਾ ਜਾ ਰਿਹਾ ਸੀ, ਉਹਨੂੰ ਮਿਸਯੂਜ਼ ਕੀਤਾ ਜਾ ਰਿਹਾ ਸੀ, ਤਾਂ ਕਿ ਜਿਹੜਾ ਇਹ ਸਾਰਾ ਪ੍ਰੋਸੈਸ ਆ ਉਹਨੂੰ ਡਿਲੇ ਕੀਤਾ ਜਾਵੇ, ਵਰਕ ਪਰਮਿਟ ਲਿਆ ਜਾਵੇ ਤੇ ਨਾਟ ਲੈਜੀਟੀਮੇਟ ਕਲੇਮਸ ਆਫ ਪ੍ਰੋਟੈਕਸ਼ਨ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਕੋਈ ਜਾਇਜ਼ ਹੋਊਗਾ, ਜਿਹੜਾ ਸਹੀ ਹੋਊਗਾ ਅਸਾਈਲਮ ਉਹਨੂੰ ਦੇਵਾਂਗੇ, ਨਹੀਂ ਤਾਂ ਇਮੀਡੀਏਟਲੀ ਜਿਹੜਾ ਆ ਸਿੱਧਾ ਹੀ ਉਹ ਉਹਨਾਂ ਡਿਪੋਰਟੇਸ਼ਨ ਵੱਲ ਭੇਜਿਆ ਜਾਊਗਾ। ਜੀ ਬਿਲਕੁਲ। ਸਕਰੀਨ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਆਪਣੇ ਜਿਹੜੇ ਦਰਸ਼ਕ ਨੇ ਉਹ ਇਸ ਨੂੰ ਦੇਖ ਸਕਦੇ ਆ ਵੀ ਕੀ ਜਿਹੜੇ ਚੇਂਜਿਸ ਆ ਉਹ ਉਹਨਾਂ ਨੇ ਲਿਆਂਦੇ ਆ। ਸੋ ਜੇ ਮੈਂ ਪੜ੍ਹ ਕੇ ਜਿਹੜਾ ਇਸ ਦੇ ਵਿੱਚ ਤੁਹਾਨੂੰ ਦੱਸਦਾ ਜਾਵਾਂ ਹਰਜੋਤ ਸਿੰਘ ਜੀ, ਵੀ US CIS ਨੇ ਅਨਾਊਂਸ ਕੀਤਾ ਜਿਹੜਾ ਰੂਲ ਚੇਂਜ ਅਸਾਈਲਮ ਸਿਸਟਮ ਟੂ ਰਿਡਿਊਸ ਬੈਕਲੌਗ। DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਰਿਲੀਜ਼ ਜਿਹੜੀ ਉਹ ਕੀਤੀ। ਕਰੰਟਲੀ ਕਹਿੰਦੇ ਬੋਥ US CIS ਐਂਡ ਡਿਪਾਰਟਮੈਂਟ ਆਫ ਜਸਟਿਸ ਇਮੀਗ੍ਰੇਸ਼ਨ ਜੱਜਿਸ adjudicate applications for asylum. US CIS adjudicates affirmative asylum applications for aliens who are not in removal proceeding, while immigration judges adjudicate defensive asylum for aliens who are in removal proceeding. Depending on alien immigration status, USCIS will usually either adjudicate the application or refer it to an immigration judge who will then conduct a new review
of the application. This essentially allows an alien to get a second chance as asylum. ਸੋ ਮੁੱਖ ਤੌਰ ਦੇ ਉੱਤੇ ਇਹਨਾਂ ਦਾ ਹੁਣ ਇਹ ਮਕਸਦ ਆ ਵੀ ਜਿਹੜਾ ਪਹਿਲੋਂ ਤੁਸੀਂ ਅਸਾਈਲਮ ਆਫਿਸਰ ਦੇ ਮੋਹਰੇ ਜਾਂਦੇ ਹੁੰਦੇ ਸੀਗੇ, ਉੱਥੇ ਜਦੋਂ ਤੁਸੀਂ ਅਪਲਾਈ ਕਰਦੇ ਸੀ USCIS ਦੇ ਮੋਹਰੇ, ਤੇ ਜਦੋਂ ਉਹ ਨਾ ਕਰ ਦਿੰਦੇ ਸੀ ਫਿਰ ਤੁਸੀਂ ਇਮੀਗ੍ਰੇਸ਼ਨ ਜੱਜ ਦੇ ਕੋਲ ਜਿਹੜਾ ਉਹ ਜਾਂਦੇ ਸੀਗੇ। ਸੋ ਜਦੋਂ ਅਪਲਾਈ ਕਰਦੇ ਉਦੋਂ ਤੁਸੀਂ ਅਫਰਮੇਟਿਵ ਅਸਾਈਲਮ ਹੁੰਦਾ ਆ, ਤੇ ਜਦੋਂ ਤੁਸੀਂ ਪਹੁੰਚ ਜਾਂਦੇ ਆ ਜੱਜ ਦੇ ਮੋਹਰੇ ਤਾਂ ਉਹਨੂੰ ਜਿਹੜਾ ਉਹ ਡਿਫੈਂਸਿਵ ਅਸਾਈਲਮ ਕਹਿੰਦੇ ਆ। ਸੋ ਉਹ ਕਹਿੰਦੇ ਵੀ ਜਿਹੜਾ ਅਫਰਮੇਟਿਵ ਅਸਾਈਲਮ ਐਪਲੀਕੇਸ਼ਨ ਆ ਉਸ ਨੂੰ ਅਸੀਂ ਤਕਰੀਬਨ ਬੇਸਿਕਲੀ ਉਹਨਾਂ ਨੇ ਬੰਦ ਕਰਨੀ ਆ। ਉਹ ਕਹਿੰਦੇ ਵੀ ਜਿਹੜੀ ਦੋ ਵਾਰੀ ਇਹ ਚੀਜ਼ਾਂ ਨੂੰ ਜਿਹੜੇ ਜਾਂਚ ਪੜਤਾਲ ਕਰਨੀ ਵੀ ਇਹਦਾ ਅਸਾਈਲਮ ਠੀਕ ਆ ਜਾਂ ਗਲਤ ਆ, ਉਹ ਸਿੱਧੇ ਹੀ ਇਮੀਗ੍ਰੇਸ਼ਨ ਜੱਜ ਦੇ ਕੋਲ ਜਿਹੜਾ ਉਹ ਤੁਹਾਨੂੰ ਪਹੁੰਚਾਉਣਾ ਆ। ਜਿਹੜਾ ਉਹਨਾਂ ਦੇ ਸਿਸਟਮ ਸੀਗਾ ਵੀ USCIS ਦੇ ਜਿਹੜੇ ਇਮੀਗ੍ਰੇਸ਼ਨ ਆਫਿਸਰ ਦੇ ਕੋਲ ਜਾ ਕੇ ਤੁਸੀਂ ਦੱਸਦੇ ਸੀ ਆਪਣੇ ਅਸਾਈਲਮ ਨੂੰ, ਉਹ ਵਿੱਚੋਂ ਇਹਨਾਂ ਨੇ ਵਿੱਚੋਂ ਕੱਢ ਦੇਣਾ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਇੰਟਰਮ ਰੂਲ ਆ, ਇਹਦੇ ਵਿੱਚ ਜਿਹੜੀ ਸਟੇਟਮੈਂਟ 'ਚ ਇਹ ਆ ਵੀ ਇੰਟਰਮ ਰੂਲ allows USCIS to refer asylum applications to immigration judges without first interviewing the alien. ਸੋ ਜਿਹੜਾ ਅਸਾਈਲਮ ਆਫਿਸਰ ਦੇ ਦੁਆਰਾ ਜਿਹੜਾ ਪਹਿਲਾਂ ਇੰਟਰਵਿਊ ਕੀਤੀ ਜਾਂਦੀ ਸੀ ਅਸਾਈਲਮ ਐਪਲੀਕੈਂਟ ਦੀ, ਉਹ ਕਹਿੰਦੇ ਵੀ ਇਹਦੇ ਵਿੱਚੋਂ ਅਸੀਂ ਕੱਢ ਦੇਣੀ ਆ, ਤੇ ਜਿਹੜਾ USCIS ਆ ਜਿਹੜਾ ਤੁਸੀਂ ਅਪਲਾਈ ਕਰਨਾ ਆ, ਉਹ ਇਮੀਗ੍ਰੇਸ਼ਨ ਜਿਹੜਾ ਅਸਾਈਲਮ ਆਫਿਸਰ ਦੇ ਕੋਲ ਇੰਟਰਵਿਊ ਹੋਣ ਦੀ ਬਜਾਏ ਸਿੱਧਾ ਤੁਹਾਨੂੰ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦੇ ਅੰਡਰ ਆਉਂਦੇ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹਨਾਂ ਨੂੰ ਜਿਹੜਾ ਉਹ ਪਹੁੰਚਾ ਦਿੱਤਾ ਜਿਹੜਾ ਉਹ ਜਾਊਗਾ। ਸੋ ਜਿੱਦਾਂ ਤੁਸੀਂ ਜੋਸਫ ਐਡਲੋ ਦੀ ਬਿਆਨ ਜਿਹੜਾ ਉਹ ਦੱਸਿਆ ਹੀ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਦਿਸ ਰੂਲ ਵਿਲ ਸ਼ਾਰਟਨ total time it takes asylum officers and immigration judges to adjudicate asylum applications. Among other reasons, USCIS is making this change to reduce the asylum backlog. So ਇਹਨਾਂ ਦੇ ਇਸ ਮੁੱਖ ਉਦੇਸ਼ ਦੇ ਨਾਲ, ਇਸ ਮੁੱਖ ਮੰਤਵ ਦੇ ਨਾਲ ਇਹਨਾਂ ਨੇ ਜਿਹੜਾ ਨਵਾਂ ਰੂਲ ਜਿਹੜਾ ਉਹ ਲਿਆਂਦਾ ਆ। ਕਹਿੰਦੇ ਵੀ ਇਹਦੇ ਕਰਕੇ ਲੰਮਾ ਸਮਾਂ ਲੋਕਾਂ ਨੂੰ ਦੋ ਚਾਂਸ ਮਿਲ ਜਾਂਦੇ ਸੀਗੇ ਅਸਾਈਲਮ ਅਪਲਾਈ ਕਰਨ ਦੇ ਲਈ, ਪਹਿਲਾਂ ਅਸਾਈਲਮ ਆਫਿਸਰ ਦੇ ਮੋਹਰੇ USCIS ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਚ ਇਮੀਗ੍ਰੇਸ਼ਨ ਜੱਜ ਦੇ ਮੋਹਰੇ। ਸੋ ਉਹਦੇ ਵਿੱਚੋਂ ਇਹ ਹੁਣ ਜਿਹੜਾ ਅਸਾਈਲਮ ਆਫਿਸਰ ਵਾਲੀ ਜਿਹੜੀ ਇੰਟਰਵਿਊ ਆ ਉਸ ਨੂੰ ਬੇਸਿਕਲੀ ਬਾਈਪਾਸ ਕਰਕੇ ਸਿੱਧਾ ਜਿਹੜਾ ਇਮੀਗ੍ਰੇਸ਼ਨ ਜੱਜ ਦੇ ਕੋਲ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਆ। ਤੇ ਆਪਾਂ ਨੂੰ ਪਤਾ ਆ ਵੀ ਇਸ ਮੌਕੇ ਇਮੀਗ੍ਰੇਸ਼ਨ ਜੱਜ ਇਹਨਾਂ ਦੇ ਦੁਆਰਾ ਉਹ ਲਿਆਂਦੇ ਜਾ ਰਹੇ ਆ ਜਿਹੜੇ ਕਿ ਬਹੁਤ ਹੀ ਜ਼ਿਆਦਾ ਸਖਤ ਨੇ, ਜਿਨ੍ਹਾਂ ਦੀ ਆਪਾਂ ਨੂੰ ਪਤਾ ਹੀ ਆ ਵੀ ਪਾਸਿੰਗ ਪਰਸੈਂਟੇਜ ਬਹੁਤ ਹੀ ਘੱਟ ਆ, ਬਿਲੋ 10% ਜਿਹੜਾ ਇਸ ਟਾਈਮ ਓਵਰਆਲ US ਦੇ ਵਿੱਚ ਅਸਾਈਲਮ ਜਿਹੜੇ ਅਪਲਾਈ ਕੀਤੇ ਲੋਕਾਂ ਨੂੰ ਅਪਰੂਵਲ ਜਿਹੜਾ ਇੱਕ ਹਿਸਾਬ ਦੇ ਨਾਲ ਮਿਲ ਰਿਹਾ ਆ। ਤੇ ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਫੌਜ ਦੇ ਲੋਕ ਆ ਉਹਨਾਂ ਨੂੰ ਇਸ ਇਮੀਗ੍ਰੇਸ਼ਨ ਜੱਜ ਦੀ ਭੂਮਿਕਾ ਦੇ ਵਿੱਚ ਲਿਆਂਦਾ ਜਿਹੜਾ ਉਹ ਹੈਗਾ ਆ। ਸੋ ਅੱਜ ਦੇ ਇਸ ਇੰਟਰਮ ਰੂਲ ਦੇ ਨਾਲ ਗਾਂ ਤੋਂ ਹੁਣ ਇਹ ਨਹੀਂ ਦੱਸਿਆ ਵੀ ਇਹ ਰੈਟਰੋਐਕਟਿਵਲੀ ਜਿਹੜਾ ਉਹ ਹੋਣਾ ਆ, ਵੀ ਪਹਿਲੋਂ ਵੀ ਜਿਹੜੇ ਲੋਕਾਂ ਦੇ ਅਪਲਾਈ ਕੀਤੇ ਹੋਏ ਆ ਉਹਨਾਂ ਉੱਤੇ ਵੀ ਅਸਰ ਪਊਗਾ, ਜਾਂ ਜਿਨ੍ਹਾਂ ਨੇ ਗਾਂ ਅਪਲਾਈ ਕਰਨਾ ਸਿਰਫ ਉਹਨਾਂ ਦੇ ਉੱਤੇ ਜਿਹੜਾ ਹੋਊਗਾ। ਪਰ ਇਹ ਮੰਨ ਕੇ ਵੀ ਜੇ ਚੱਲਿਆ ਜਾਵੇ ਵੀ ਅੱਗੇ ਤੋਂ ਹੁਣ ਇਸ ਇੰਟਰਮ ਰੂਲ ਦੇ ਮੁਤਾਬਕ ਜਿਹੜਾ ਵੀ ਕੋਈ ਅਸਾਈਲਮ ਅਪਲਾਈ ਕਰੂਗਾ ਉਹਨੂੰ ਹੁਣ ਅਸਾਈਲਮ ਆਫਿਸਰ ਦੀ ਇੰਟਰਵਿਊ ਦੀ ਬਜਾਏ, ਉੱਥੇ ਆਪਣਾ ਕੇਸ ਜਿਹੜਾ ਉਹ ਦੱਸਣ ਦੀ ਬਜਾਏ ਸਿੱਧਾ ਇਮੀਗ੍ਰੇਸ਼ਨ ਜੱਜ ਦੇ ਕੋਲ ਜਿਹੜਾ ਉਹ ਖੜਿਆ ਜਾਵੇਗਾ। ਸੋ ਉੱਥੇ ਕਹਿੰਦੇ ਵੀ ਜਿਹੜਾ ਦੋਹਰੀ ਵਾਰੀ ਇਸ ਸਿਸਟਮ ਦੇ ਉੱਤੇ ਭਾਰ ਪੈ ਰਿਹਾ ਆ ਇਸ ਅਸਾਈਲਮ ਨੂੰ ਐਜੂਡੀਕੇਟ ਕਰਨ ਦਾ, ਇਹ ਦੱਸਣ ਦੇ ਲਈ ਵੀ ਇਹ ਠੀਕ ਆ ਜਾਂ ਗਲਤ ਆ, ਉਹ ਹੁਣ 2 ਦੀ ਥਾਂ ਦੇ ਉੱਤੇ 1 ਚਾਂਸ ਹੀ ਜਿਹੜਾ ਉਹ ਕਰਨਾ ਆ, ਤੇ ਉਹ ਚਾਂਸ ਸਿੱਧਾ ਇਮੀਗ੍ਰੇਸ਼ਨ ਜੱਜ ਦੇ ਕੋਲ ਲੈ ਕੇ ਜਾਣਾ ਹੋਵੇਗਾ ਜੀ। ਮਾਸ ਹੀਅਰਿੰਗਸ, ਰਿਮੂਵਲ ਆਰਡਰਸ ਇਨ ਐਬਸੈਂਸ਼ੀਆ, ਜਿਹੜੇ ਜੱਜ ਆ ਉਹ ਕਹਿੰਦੇ ਵੀ ਇਮੀਗ੍ਰੇਸ਼ਨ ਕੇਸਿਸ ਨੂੰ ਅਨਪ੍ਰੈਸੀਡੈਂਟਡ ਨੰਬਰ ਦੇ ਹਿਸਾਬ ਦੇ ਨਾਲ ਜਿਹੜੇ ਆ ਰੈਪ ਅਪ ਕਰ ਰਹੇ ਹੈਗੇ ਆ। ਬਹੁਤ ਤੇਜ਼ੀ ਦੇ ਨਾਲ ਜਿਹੜਾ ਇਹ ਕੰਮ ਚੱਲ ਰਿਹਾ ਹੈਗਾ ਆ। ਤੇ ਇਹਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਜੇ ਸਾਡੇ ਨਾਲ ਅਟਾਰਨੀ ਤਿਰਕੀਆਂ ਨਾਲ ਜੁੜੇ, ਉਹ ਅੱਜ ਕੱਲ ਛੁੱਟੀ ਤੇ ਹੈਗੇ ਆ, ਪਰ ਇਹ ਬਹੁਤ ਵੱਡੀ ਨਿਊਜ਼ ਹੈਗੀ ਆ। ਕਹਿੰਦੇ ਬਈ ਜੀ ਇਸ ਮਹੀਨੇ ਤਾਂ ਮੈਂ ਦੱਸਦਾ ਜਾਵਾਂ, ਇਹ ਗਾਰਡੀਅਨ ਮੈਗਜ਼ੀਨ ਰਿਪੋਰਟ ਕਰ ਰਿਹਾ, ਕੋਸਟ ਟੂ ਕੋਸਟ ਬਹੁਤ ਸਾਰੇ ਜਿਹੜੇ ਜੱਜ ਆ ਉਹ ਇਮੀਗ੍ਰੇਸ਼ਨ ਕੇਸਿਸ ਨੂੰ ਅਨਪ੍ਰੈਸੀਡੈਂਟਡ ਨੰਬਰ, ਲੱਗਦਾ ਨਹੀਂ ਵੀ ਕਿੰਨੇ ਕੁ ਨੰਬਰ ਆ, ਦਵਾ ਦਵ ਰੈਪ ਕਰ ਰਹੇ ਆ।
1 ਲੱਖ ਤੋਂ ਵੱਧ ਜਿਹੜੇ ਇਮੀਗ੍ਰੇਸ਼ਨ ਦੇ ਕੇਸ ਆ ਉਹ ਕੱਲੇ ਜੂਨ ਮਹੀਨੇ ਚ ਕਲੋਜ਼ ਕੀਤੇ ਆ। ਬਹੁਤ ਵੱਡਾ ਨੰਬਰ ਆ 1 ਲੱਖ ਜਿਹੜੇ ਆ ਉਹਨੇ ਕਲੋਜ਼ ਕਰਕੇ। ਇਹਦਾ ਮਤਲਬ ਇਹ ਆ ਵੀ ਬਹੁਤ ਸਾਰੇ ਜਿਹੜੇ ਡਿਪੋਰਟ ਕੀਤੇ ਗਏ ਹੈਗੇ ਆ। ਹਜ਼ਾਰਾਂ ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਕੋਲ ਕਹਿੰਦੇ ਰਿਮੂਵਲ ਆਰਡਰ ਆ, ਉਹਨਾਂ ਦੀ ਕਿਤੇ ਹੀਅਰਿੰਗ ਵੀ ਨਹੀਂ ਹੋਈ ਹੈਗੀ ਤੇ ਉਹਨਾਂ ਨੂੰ ਜਿਹੜਾ ਸਿੱਧਾ ਜਿਹੜਾ ਆ ਹੁਣ ਡਿਪੋਰਟੇਸ਼ਨ ਵੱਲ ਧੱਕਿਆ ਜਾ ਰਿਹਾ ਹੈਗਾ ਆ। ਇਹ ਜਿਹੜੀ ਨਵੀਂ ਪਾਲਿਸੀ ਆ ਡਿਸਪਲੇ ਸ਼ਿਕਾਗੋ ਏਰੀਏ ਦੇ ਵਿੱਚ ਵੀ ਹੋਈ ਹੈਗੀ ਆ। ਕਹਿੰਦੇ ਵੀ USA ਦਾ ਜਿਹੜਾ 3rd ਲਾਰਜੈਸਟ ਸਿਟੀ ਆ ਉਹਦੇ ਚੋਂ ਨਹੀਂ ਦੇਖਿਆ, ਕਹਿੰਦੇ 185 ਫਾਸਟ ਟਰੈਕ ਕੇਸਸ ਇੱਕ ਵਨ ਸਿਟਿੰਗ ਦੇ ਵਿੱਚ ਜੱਜ ਨੇ ਜਿਹੜੇ ਆ ਉਹ ਕੰਪਲੀਟ ਕੀਤੇ ਆ। ਇੱਕ ਸਿਟਿੰਗ ਦੇ ਵਿੱਚ 185 ਕੇਸ। ਹੁਣ ਤੁਸੀਂ ਹਿਸਾਬ ਲਾ ਲਓ ਕਿੰਨਾ ਵੀ ਕਿੰਨੇ ਮਿੰਟ ਇੱਕ ਕੇਸ ਤੇ ਉਹਦੇ ਲੱਗੇ ਹੋਊਗੇ। ਜੇ 8 ਘੰਟੇ ਉਹਨੂੰ ਕੰਮ ਕੀਤਾ ਹੋਊਗਾ ਉਹਦੇ ਵਿੱਚੋਂ ਜੱਜ ਨੇ 8 ਘੰਟਿਆਂ ਦੇ ਵਿੱਚੋਂ ਲੰਚ ਵੀ ਲਿਆ ਹੋਊਗਾ, ਬ੍ਰੇਕ ਵੀ ਲਿਆ ਹੋਊਗਾ। ਮਾਰਚ ਤੋਂ ਲੈ ਕੇ ਜੂਨ ਮਹੀਨੇ ਤੱਕ ਜਿਹੜੇ ਸ਼ਿਕਾਗੋ ਦੇ ਜਿਹੜੇ ਜੱਜ ਆ ਉਹਨਾਂ ਨੇ ਡਿਪੋਰਟੇਸ਼ਨ ਜਿਹੜੀ ਆਰਡਰ ਆ 120% ਅਪ ਗਈ ਹੈਗੀ ਆ। ਮੋਰ ਦੈਨ 78% ਜਿਹੜੇ ਕੰਪਲੀਟ ਹੋਏ ਸੀ ਕੇਸ ਲਾਸਟ ਮੰਥ ਉਹਦੇ ਨਾਲੋਂ। ਇਹ ਇੱਕ ਸ਼ਿਕਾਗੋ ਏਰੀਏ ਦੀ ਜਿਹੜੀ ਆ ਉਹਦੀ ਪੂਰੀ ਡਿਟੇਲ ਉਹਨਾਂ ਨੇ ਛਾਪੀ ਆ ਗਾਰਡੀਅਨ ਮੈਗਜ਼ੀਨ ਵਾਲਿਆਂ ਨੇ। ਸੋ ਕਾਫੀ ਜ਼ਿਆਦਾ ਜਿਹੜਾ ਚੇਂਜ ਹੋ ਰਿਹਾ ਹੈਗਾ। ਸੋ ਕੇਸ ਧੜਾ ਧੜ ਜਿਹੜੇ ਆ ਉਹ ਉਹਨਾਂ ਨੂੰ ਕਲੋਜ਼ ਕਰ ਰਹੇ ਹੈਗੇ, ਰਿਜ਼ਲਟ ਕਿਤੇ ਜਾਂਦੇ ਆ, ਫਿਨਿਸ਼ ਕਰ ਰਹੇ ਹੈਗੇ ਜੀ। ਸੋ USCIS ਦਾ ਕਹਿਣਾ ਹੈ ਵੀ ਇਹ ਜਿਹੜਾ ਅਸੀਂ ਫੈਸਲਾ ਲਿਆ ਆ ਇਹ ਸਟ੍ਰੀਮਲਾਈਨਿੰਗ ਨੂੰ ਲੈ ਕੇ ਆ। ਕਹਿੰਦੇ ਵੀ ਜਿਹੜਾ ਇਨੀਸ਼ੀਅਲ USCIS ਦਾ ਇੰਟਰਵਿਊ ਸਟੈਪ ਆ ਉਸ ਨੂੰ ਸਕਿਪ ਕੀਤਾ ਜਾਊਗਾ। ਕਹਿੰਦੇ ਵੀ ਉਹੀ ਕੇਸ ਨੂੰ 2-2 ਵਾਰੀ ਜਿਹੜਾ ਡੁਪਲੀਕੇਟ ਰਿਵਿਊ ਹੁੰਦੇ ਆ, ਪਹਿਲਾਂ USCIS ਕਰਦਾ ਆ, ਫਿਰ ਜਦੋਂ ਉਹਨਾਂ ਦੇ ਉੱਤੇ ਰਿਮੂਵਲ ਆਰਡਰ ਲੱਗ ਜਾਂਦੇ ਆ ਵੀ ਰਿਜੈਕਟ ਕਰ ਦਿੱਤਾ ਜਾਂਦਾ, ਫਿਰ ਇਮੀਗ੍ਰੇਸ਼ਨ ਜੱਜ ਦੇ ਕੋਲ ਹੋ ਜਾਂਦਾ, ਫਿਰ ਉਹ ਡਿਫੈਂਸਿਵ ਜਿਹੜਾ ਅਸਾਈਲਮ ਹੋ ਜਾਂਦਾ ਆ। ਸੋ ਕਹਿੰਦੇ ਵੀ ਜਿਹੜਾ ਅਫਰਮੇਟਿਵ ਅਸਾਈਲੈਂਸ ਆ ਕਹਿੰਦੇ ਵੀ ਇਹ ਮੋਸਟਲੀ ਉਹਨਾਂ ਨੂੰ ਟਾਰਗੇਟ ਇਹਨਾਂ ਨੇ ਕਰਨਾ ਆ ਜਿਨ੍ਹਾਂ ਦੇ ਆਲਰੇਡੀ ਕੇਸ ਚੱਲ ਰਹੇ ਅਦਾਲਤਾਂ ਦੇ ਵਿੱਚ, ਉਹਨਾਂ ਦੇ ਉੱਤੇ ਕੋਈ ਅਸਰ ਨਹੀਂ, ਉਹ ਅਦਾਲਤਾਂ ਨੇ ਹੀ ਦੇਖਣੇ ਆ। ਉਹ ਜਿਹੜੇ ਇਮੀਗ੍ਰੇਸ਼ਨ ਜੱਜਾਂ ਦੇ ਵਿੱਚ ਜਿਹੜੇ ਕੋਰਟਸ ਦੇ ਵਿੱਚ ਪਹੁੰਚੇ ਹੋਏ ਕੇਸ ਆ ਉਹਨਾਂ ਦੇ ਐਜ਼ ਇਟ ਇਜ਼ ਜਿਹੜੇ ਉਹ ਚੱਲਣੇ ਆ। ਜੱਜ ਕੀ ਫੈਸਲਾ ਸੁਣਾਉਂਦੇ ਆ ਕਿਵੇਂ ਹੁੰਦਾ ਉਹ ਇੱਕ ਡਿਫਰੈਂਟ ਸਟੋਰੀ ਆ। ਉਹ ਤੁਸੀਂ ਆਪਣੀ ਜਿਹੜੀ ਕਹਾਣੀ ਆ ਉਹ ਦੱਸਣ ਦੇ ਤੁਹਾਡੇ ਉੱਤੇ ਜਿਹੜਾ ਉਹ ਡਿਪੈਂਡ ਜਿਹੜਾ ਉਹ ਜ਼ਿਆਦਾ ਇਸ ਦੇ ਵਿੱਚ ਹੁੰਦਾ ਆ। ਇਹ ਇਮੀਡੀਏਟ ਇੰਪਲੀਮੈਂਟੇਸ਼ਨ ਆ। ਇਹਨਾਂ ਨੇ ਕਮੈਂਟਸ ਲੈ ਤਾਂ ਲੈਣੇ ਆ ਪਰ ਉਹ ਕਮੈਂਟਸ ਲੈਣ ਦੇ ਜਿਹੜੇ 60 ਦਿਨ ਤੱਕ ਦਾ ਵੇਟ ਨਹੀਂ ਕਰਨਾ, ਇਹਨਾਂ ਨੇ ਨਾਲ ਦੇ ਨਾਲ ਹੀ ਇੰਪਲੀਮੈਂਟ ਕਰਤਾ ਆ। ਸੋ ਜਿਹੜਾ ਹੁਣ ਜਿਸ ਨੇ ਅੱਗੇ ਤੋਂ ਹੁਣ ਜਿਹੜਾ ਅਫਰਮੇਟਿਵ ਅਸਾਈਲਮ ਅਪਲਾਈ ਕਰਨਾ ਆ ਜਾਂ ਜਿਹਨੇ USCIS ਦੇ ਵਿੱਚ ਅਸਾਈਲਮ ਅਪਲਾਈ ਕਰਨਾ ਆ ਉਹਦੀ ਹੁਣ ਤਰੀਕ ਇੱਕ ਹਿਸਾਬ ਦੇ ਨਾਲ ਸਿੱਧੀ ਅਦਾਲਤ ਵਿੱਚ ਜਿਹੜੀ ਉਹ ਪਊਗੀ ਇਸ ਰੂਲ ਦੇ ਜਿਹੜੇ ਮੁਤਾਬਕ, ਅਨਲੈਸ ਇਸ ਦੇ ਉਲਟ ਕੋਈ ਹੋਰ ਜਿਹੜੇ ਇਮੀਗ੍ਰੇਸ਼ਨ ਐਡਵੋਕੇਸੀ ਵਾਲੇ ਆ ਜਾਂ ਕਈ ਗਰੁੱਪ ਜਿਹੜੇ ਹੈਗੇ ਵੀ ਉਹ ਇਸ ਦੇ ਉਲਟ ਇਸ ਇੰਟਰਮ ਰੂਲ ਦੇ ਉਲਟ ਅਦਾਲਤ ਦਾ ਰੁਖ ਜਿਹੜਾ ਉਹ ਜੇ ਨਹੀਂ ਕਰਦੇ ਹੈਗੇ। ਸੋ ਅਫਰਮੇਟਿਵ ਅਸਾਈਲਮ ਕਲੇਮਸ ਆ ਜੋ ਕਿ ਪਹਿਲਾਂ ਅਸਾਈਲਮ ਆਫਿਸਰ ਦੇ ਮੋਹਰੇ ਹੁੰਦਾ ਸੀ, USCIS ਦੇ ਵਿੱਚ ਹੁੰਦਾ ਸੀਗਾ, ਉਹਨਾਂ ਨੂੰ ਜਿਹੜਾ ਵਿੱਚੋਂ ਇੱਕ ਹਿਸਾਬ ਦੇ ਨਾਲ ਮਰਫੀ ਕਰ ਦਿੱਤਾ ਜਾਊਗਾ, ਉਹਨਾਂ ਨੂੰ ਕੱਢ ਦਿੱਤਾ ਜਾਊਗਾ ਤੇ ਸਿੱਧਾ ਇਮੀਗ੍ਰੇਸ਼ਨ ਕੋਰਟ ਦੇ ਇਮੀਗ੍ਰੇਸ਼ਨ ਜੱਜ ਦੇ ਮੋਹਰੇ ਇਹਨਾਂ ਦਾ ਜਿਹੜਾ ਕੇਸ ਆ ਉਸ ਦੀ ਸੁਣਵਾਈ ਲਈ ਜਾਇਆ ਕਰੂਗੀ। ਹੁਣ ਇਹ ਜਿਹੜਾ ਤਰੀਕੇ ਦੇ ਨਾਲ ਜਿਹੜਾ ਅੱਗੇ ਅਸਾਈਲਮ ਆ ਉਹ ਚੇਂਜ ਜਿਹੜਾ ਹੋਣ ਜਾ ਰਿਹਾ। ਤੇ ਬਾਕੀ ਇਹ ਮੰਜ਼ਰ ਤਾਂ ਦੱਸ ਹੀ ਦਿੱਤਾ ਵੀ ਇੱਕ ਜੱਜ ਨੇ ਇੱਕ ਸਿਟਿੰਗ 'ਚ 185 ਕੇਸ ਜਿਹੜੇ ਉਹਨਾਂ ਦਾ ਫੈਸਲਾ ਸੁਣਾਇਆ ਆ। ਸੋ ਜਸਟ ਇਮੈਜਿਨ ਵੀ ਬੰਦਿਆਂ ਨੂੰ ਕਈ ਮਹੀਨੇ ਜਿਹੜੇ ਉਹ ਲੱਗ ਜਾਂਦੇ ਆਪਣੇ ਕੇਸਾਂ ਦੇ ਉੱਤੇ ਤਿਆਰੀ ਕਰਦਿਆਂ ਨੂੰ, ਤੇ ਉਸ ਤੋਂ ਬਾਅਦ ਦੇ ਵਿੱਚ ਉਹ ਜੋ ਮਿੰਟਾਂ ਸਕਿੰਟਾਂ ਦੇ ਵਿੱਚ ਗੱਲ ਵੀ ਤੁਹਾਡੀ ਪੂਰੀ ਨਾ ਸੁਣੇ ਜਾਂ ਸੁਣੇ ਨਾ ਸੁਣੇ ਜੋ ਵੀ ਉਸਨੇ ਕਰਨਾ ਆ ਵੀ ਉਹ ਫਿਰ ਇੱਕ ਬੜਾ ਕਰੂਅਲ ਜਿਹਾ ਬੰਦੇ ਨੂੰ ਮਹਿਸੂਸ ਹੁੰਦਾ ਵੀ ਮੇਰੇ ਨਾਲ ਧੱਕਾ ਜਿਹੜਾ ਉਹ ਹੋਇਆ ਆ, ਇਹ ਮਹਿਸੂਸ ਹੁੰਦਾ ਆ। ਪਰ ਇਹਨਾਂ ਨੇ ਪਹਿਲਾਂ ਹੀ ਆਉਂਦਿਆਂ ਜਿਹੜਾ ਉਹ ਦੱਸਿਆ ਸੀਗਾ ਵੀ 5-5 ਮਿੰਟਾਂ ਦੇ ਵਿੱਚ ਇੱਕ ਕੇਸ ਦਾ ਜਿਹੜਾ ਉਹ ਫੈਸਲਾ ਲੈਣਾ ਆ। ਆਪਾਂ ਉਹ ਨਿਊਜ਼ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕਰਦੇ ਜਿਹੜੇ ਹੋ ਰਹੇ ਆ। ਉਸ ਟਾਈਮ ਦੇ ਉੱਤੇ ਵੀ ਕਈ ਲੋਕ ਇਸ ਚੀਜ਼ ਨੂੰ ਮੰਨਣ ਤੋਂ ਇਨਕਾਰੀ ਸੀ ਵੀ ਇਦਾਂ ਹੋ ਸਕਦਾ ਆ, ਪਰ ਇਹ ਪ੍ਰਸ਼ਾਸਨ ਇਸ ਟਾਈਮ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਕ੍ਰੈਕਡਾਊਨ ਕਰ ਰਿਹਾ, ਜਿਹੜੀਆਂ ਚੂੜੀਆਂ ਕੱਸ ਰਿਹਾ ਆ, ਉਹਦੇ ਵਿੱਚ ਹੁਣ ਕਿਸੇ ਨੂੰ ਕੋਈ ਸ਼ੱਕ-ਸ਼ੁਦਾ ਜਿਹੜਾ ਆ ਉਹ ਨਹੀਂ ਰਹਿ ਗਿਆ ਹੋਣਾ ਚਾਹੀਦਾ ਜੀ। ਇੱਕ ਪਾਸੇ ਜਿੱਥੇ ਇਮੀਗ੍ਰੇਸ਼ਨ ਇੰਨੀ ਟਾਈਟ ਚੱਲ ਰਹੀ ਹੈਗੀ ਆ, ਡਿਪੋਰਟੇਸ਼ਨ ਹੋ ਰਹੀ ਆ, ਬਹੁਤ ਸਖਤੀ ਚੱਲ ਰਹੀ ਹੈਗੀ ਆ, ਦੂਜੇ ਪਾਸੇ ਹਜੇ ਵੀ ਕਈ ਜਿਹੜੇ ਆਪਣੇ ਬੇਵਕੂਫ ਲੋਕ ਹੈਗੇ ਆ ਉਹ ਸ਼ਰਾਰਤਾਂ ਕਰਨੋਂ ਨਹੀਂ ਹਟਦੇ। ਕੱਲ ਸੈਨੋਜ਼ੇ ਦੇ ਵਿੱਚ ਡਾਊਨਟਾਊਨ 'ਚ ਫਸਟ ਸਟਰੀਟ ਦੇ ਉੱਤੇ ਸ਼ਰੇਆਮ ਕੁਛ ਪੰਜਾਬੀ ਮੁੰਡੇ ਸੀ ਜਿਨ੍ਹਾਂ ਨੇ ਕਾਰਾਂ ਦੇ ਜਿਹੜੇ ਸ਼ੀਸ਼ੇ ਭੰਨੇ,
ਇੱਕ ਦੂਜੇ ਨੂੰ ਗਾਲਾਂ ਕੱਢੀਆਂ ਤੇ ਇਕੱਠੇ ਪਹਿਲਾਂ ਕਹਿੰਦੇ ਚੱਲਦੇ ਸੀ, ਮੁੜ ਕੇ ਆਪਸ 'ਚ ਹੀ ਲੜੇ ਵੀ ਤੇ ਇੱਕ ਬੰਦੇ ਨੂੰ ਸਟੈਪ ਵੀ ਕੀਤਾ ਗਿਆ ਤੇ ਵੱਡੀ ਜਿਹੜੀ ਆ ਇੱਕ ਮਸ਼ੈਟੀ ਜਿਹੀ ਵੀ ਚੱਕੀ ਹੋ ਸੀਗੀ। ਉਹ ਤੁਹਾਡੇ ਨਾਲ ਜ਼ਰੂਰ ਆਪਾਂ ਵੀਡੀਓ ਆਉਣ ਵਾਲੇ ਸਮੇਂ ਦੇ ਵਿੱਚ ਸਾਂਝੀ ਕਰਾਂਗੇ, ਪਰ ਇਹ ਬਹੁਤ ਮਾੜੀ ਗੱਲ ਹੈਗੀ ਆ। ਆਲਰੇਡੀ ਕਿੰਨਾ ਕੁਛ ਚੱਲ ਰਿਹਾ ਹੈਗਾ, ਜਦੋਂ ਤੁਸੀਂ ਇਦਾਂ ਦੀਆਂ ਹਰਕਤਾਂ ਕਰਦੇ ਆ ਉਹਦੇ ਨਾਲ ਪੂਰੀ ਦੀ ਪੂਰੀ ਜਿਹੜੀ ਕਮਿਊਨਿਟੀ ਆ ਉਹ ਬਦਨਾਮ ਹੁੰਦੀ ਹੈਗੀ ਆ। ਇਹ ਕਿਹੜੀ ਬਹਾਦਰੀ ਵਾਲੀ ਗੱਲ ਆ ਵੀ ਤੁਸੀਂ ਮੇਨ ਸਟਰੀਟ ਦੇ ਵਿੱਚ ਡਾਊਨਟਾਊਨ 'ਚ ਇੱਕ ਦੂਜੇ ਦੇ ਉਲਟ ਜਿਹੜਾ ਤੁਸੀਂ ਇਦਾਂ ਦੀਆਂ ਜਿਹੜੇ ਹੈਗੇ ਆ ਹਥਿਆਰ ਕੱਢ ਕੇ ਲੜੋ ਤੇ ਕਿਸੇ ਨੂੰ ਸਟੈਪ ਕਰ ਦੋ। ਇਹ ਬਹੁਤ ਮਾੜੀ ਗੱਲ ਹੈਗੀ ਆ। ਕੱਲਾ ਆਪਣਾ ਆਪ ਨਾ ਦੇਖੋ ਵੀ ਤੁਸੀਂ ਅਸੀਂ ਆ ਇਹ ਦੇਖੋ ਵੀ ਪੂਰੀ ਕਮਿਊਨਿਟੀ ਦੀ ਜਿਹੜੀ ਬਦਨਾਮੀ ਹੁੰਦੀ ਹੈ। ਜੀ, ਪਰ ਨਹੀਂ ਉਹ ਲੋਕ ਨਹੀਂ ਜਿਹੜਾ ਹਰਜੋਤ ਸਿੰਘ ਜੀ ਇੰਨਾ ਸੋਚਦੇ, ਉਹ ਤਾਂ ਆਪਣੇ ਪਰਿਵਾਰ ਬਾਰੇ ਨਹੀਂ ਸੋਚਦੇ, ਕਮਿਊਨਿਟੀ ਤੱਕ ਸੋਚਣਾ ਤਾਂ ਉਸ ਤੋਂ ਵੀ ਜਿਹੜੀ ਉਹ ਅੱਗੇ ਦੀ ਜਿਹੜੀ ਉਹ ਗੱਲ ਹੁੰਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਸਟ੍ਰੇਲੀਆ ਤੋਂ ਜਿਹੜੀ ਇਹ ਬੜੀ ਮੰਦਭਾਗੀ ਖਬਰ ਆਈ ਆ, ਜਿੱਥੇ ਕਿ ਗੁਰਦੁਆਰਾ ਸਾਹਿਬ ਐਡੀਲੇਡ ਦੇ ਵਿੱਚ ਜੋ ਸਾਊਥ ਆਸਟ੍ਰੇਲੀਆ ਦੇ ਵਿੱਚ ਪੈਂਦਾ ਆ, ਉੱਥੇ ਭਿਆਨਕ ਅੱਗ ਲੱਗੀ ਤੇ ਗੁਰਦੁਆਰਾ ਸਾਹਿਬ ਨੂੰ ਬਹੁਤ ਜ਼ਿਆਦਾ ਜਿਹੜਾ ਉਸ ਦੇ ਵਿੱਚ ਨੁਕਸਾਨ ਪਹੁੰਚਿਆ ਹੈਗਾ ਆ। ਸੋ ਇਹ ਐਡੀਲੇਡ ਗੁਰਦੁਆਰਾ ਸਾਹਿਬ ਦੇ ਵਿੱਚ ਅੱਗ ਕਿੱਦਾਂ ਲੱਗੀ, ਕਿਵੇਂ ਆ, ਉਸ ਦੀ ਜਿਹੜੀ ਜਾਂਚ ਆ ਉਹ ਇਸ ਮੌਕੇ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਹੈਗੀ ਆ। ਪਰ ਇੱਕ ਬਹੁਤ ਵੱਡੀ ਅੱਗ ਨੇ ਗੁਰਦੁਆਰਾ ਸਾਹਿਬ ਨੂੰ ਕਾਫੀ ਜ਼ਿਆਦਾ ਡਿਸਟਰੋਏ ਜਿਹੜਾ ਆ ਉਹ ਕਰ ਦਿੱਤਾ ਆ। ਸੋ ਕਹਿੰਦੇ ਵੀ ਐਡੀਲੇਡ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਸੀਗਾ ਤੇ ਇਸ ਟਾਈਮ ਸੰਗਤ ਬਹੁਤ ਜ਼ਿਆਦਾ ਕਹਿ ਸਕਦੇ ਆ ਵੀ ਪੀੜਤ ਆ, ਡੈਵਸਟੇਟਡ ਆ ਵੀ ਇਹ ਅੱਗ ਦੇ ਨਾਲ ਕਿੱਦਾਂ ਜਿਹੜਾ ਹੋਇਆ। ਉਹ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਇਹ ਮੰਨਿਆ ਜਾ ਰਿਹਾ ਵੀ ਸ਼ਾਇਦ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਆ, ਜਿੰਨੀਆਂ ਵੀ ਉਸ ਦੇ ਵਿੱਚ ਭੀੜਾਂ ਸੀ, ਸ਼ਾਇਦ ਉਸ ਦਾ ਨੁਕਸਾਨ ਜਿਹੜਾ ਉਹਨਾਂ ਨੂੰ ਹੋ ਗਿਆ ਹੋਵੇ। ਇਹ ਜਿਹੜੇ 7 ਨਿਊਜ਼ ਐਡੀਲੇਡ ਵਾਲੇ ਇਹ ਕਹਿ ਰਹੇ, ਉਹਨਾਂ ਨੇ ਲਿਖਿਆ ਵੀ ਜਿਹੜੀਆਂ ਹੋਲੀ ਸਕ੍ਰਿਪਟਸ ਆ ਉਹ ਹੈਵ ਬੀਨ ਲੋਸਟ। ਜਿਹੜੀ ਟ੍ਰਿਬਿਊਨ ਵਾਲੇ ਆ ਉਹ ਵੀ ਇਸੇ ਤਰੀਕੇ ਦੇ ਨਾਲ ਲਿਖ ਰਹੇ ਆ। ਪਰ ਕਹਿੰਦੇ ਵੀ ਇਹ ਜਿਹੜੀ ਚੀਜ਼ ਦੇਖੀ ਗਈ ਹੈ, ਗੁਰਦੁਆਰਾ ਮੈਨੇਜਮੈਂਟ ਨੇ ਕਿਹਾ ਵੀ ਅਜੇ ਅਸੀਂ ਕਿਸੇ ਚੀਜ਼ ਨੂੰ ਕਨਫਰਮ ਨਹੀਂ ਕਰਦੇ। ਇਹ ਜਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆ ਉਹਨਾਂ ਦਾ ਇਹ ਜਿਹੜਾ ਬਿਆਨ ਆ, ਤੇ ਕਹਿੰਦੇ ਵੀ ਇਸ ਟਾਈਮ ਐਫਰਟ ਚੱਲ ਰਹੀਆਂ ਆ ਵੀ ਜਿਹੜੀ ਰੂਫ ਡਿੱਗ ਗਈ, ਛੱਤ ਡਿੱਗ ਗਈ ਸੀ, ਉਸ ਦੇ ਵਿੱਚੋਂ ਨਿਕਲ ਕੇ ਕੱਟ ਕੇ ਦੇਖਿਆ ਜਾਵੇ ਵੀ ਅੰਦਰ ਜਿਹੜੇ ਮਹਾਰਾਜ ਦੇ ਸਰੂਪ ਆ ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਕਿਸ ਤਰੀਕੇ ਦੀ ਹੈਗੀ ਆ, ਵੀ ਕਿਤੇ ਉਹ ਅਗਨ ਭੇਟ ਤਾਂ ਨਹੀਂ ਜਿਹੜੇ ਇਸ ਪੂਰੇ ਗੁਰਦੁਆਰਾ ਸਾਹਿਬ ਨੂੰ ਲੱਗੀ ਅੱਗ ਦੇ ਵਿੱਚ ਹੋ ਗਏ ਹੋਣ। ਸੋ ਕਹਿੰਦੇ ਵੀ ਅੱਗ ਇੰਨੀ ਭਿਆਨਕ ਸੀ ਵੀ ਜਿਹੜੀ ਛੱਤ ਆ ਉਹ ਵੀ ਪੂਰੀ ਤਰ੍ਹਾਂ ਕੋਲੈਪਸ ਜਿਹੜੀ ਉਹ ਕਰ ਗਈ ਜਿੱਥੇ ਪਾਲਕੀ ਸਾਹਿਬ ਹੁੰਦੀ ਹੈਗੀ ਆ। ਸੋ ਲੋਕਲ ਅਥਾਰਟੀਜ਼ ਨੇ ਇਸ ਟਾਈਮ ਇਸ ਅੱਗ ਲੱਗਣ ਦੀ ਜਿਹੜੀ ਆ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਅੱਗ ਇੰਨੀ ਕੁ ਜਿਹੜੀ ਉਹ ਭਿਆਨਕ ਸੀ ਵੀ ਮਿੰਟਾਂ ਦੇ ਵਿੱਚ ਲੰਗਰ ਹਾਲ ਤੋਂ ਲੈ ਕੇ ਜਿਹੜਾ ਮੇਨ ਦਰਬਾਰ ਹਾਲ ਹੁੰਦਾ ਆ ਗੁਰਦੁਆਰਾ ਸਾਹਿਬ ਦਾ, ਉਹ ਜਿਹੜੀਆਂ ਅੱਗ ਦੀਆਂ ਲਪਟਾਂ ਦੇ ਵਿੱਚ ਜਿਹੜਾ ਉਹ ਬਲਣਾ ਸ਼ੁਰੂ ਹੋ ਗਿਆ ਸੀਗਾ। ਸੋ ਕਹਿੰਦੇ ਵੀ ਕਈ ਜਿਹੜੇ ਬਲੇਜ਼ ਇੰਨੀ ਕੁ ਜ਼ਿਆਦਾ ਇੰਟੈਂਸ ਸੀਗੀ, ਇੰਨੀ ਕੁ ਜ਼ਿਆਦਾ ਭਿਆਨਕ ਸੀ, ਬਟ ਕਈ ਤਰੀਕੇ ਦੇ ਐਕਸਪਲੋਜਨ ਵੀ ਜਿਹੜੇ ਆ ਉਹ ਦੇਖੇ ਗਏ। ਜਿਹੜੇ ਲੰਗਰ ਹਾਲ ਚ ਹੋਣਗੇ ਮੋਸਟ ਪ੍ਰੋਬਬਲੀ ਜਿਹੜੇ ਸਿਲੰਡਰ ਹੁੰਦੇ ਆ, ਗੈਸ ਦੇ ਸਿਲੰਡਰ ਹੁੰਦੇ ਆ, ਉਹ ਤਕਰੀਬਨ ਸਾਰੇ ਥਾਵਾਂ ਦੇ ਉੱਤੇ ਜਿਹੜੇ ਮਰਜ਼ੀ ਮੁਲਕ ਚ ਚਲੇ ਜਾਓ ਇਦਾਂ ਦੀ ਗੈਸ ਦੇ ਸਿਲੰਡਰ ਉਹ ਹੁੰਦੇ ਹੀ ਆ ਵੀ ਉਹ ਜਿਹੜੇ ਉਹ ਫਟੇ ਜਿਹੜੇ ਮਹਿਸੂਸ ਕਿਤੇ ਜਿਹੜੇ ਉਹ ਮੰਨਿਆ ਜਾ ਰਿਹਾ ਵੀ ਉਹਨਾਂ ਦੇ ਕਰਕੇ ਜਿਹੜੇ ਧਮਾਕੇ ਆ ਉੱਥੇ ਹੋਏ ਆ। ਜਥੇਦਾਰ ਸਾਹਿਬ ਜਿਹੜੇ ਕੁਲਦੀਪ ਸਿੰਘ ਗੜਗੱਜ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਉਹਨਾਂ ਨੇ ਇਸ ਦੇ ਉੱਤੇ ਜਿਹੜੀ ਆ ਉਹ ਜਿਹੜੀ ਆ ਉਹ ਅਫਸੋਸ ਜ਼ਾਹਰ ਕੀਤਾ ਆ ਵੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ ਜੋ ਵਰਜੀਨੀਆ ਆਸਟ੍ਰੇਲੀਆ ਦੇ ਵਿੱਚ ਪੈਂਦਾ, ਸਦਰਨ ਆਸਟ੍ਰੇਲੀਆ ਦਾ ਜਿਹੜਾ ਐਡੀਲੇਡ ਸ਼ਹਿਰ ਆ ਉਸ ਦੇ ਵਿੱਚ ਇੱਕ ਛੋਟਾ ਸਬਰਬ ਵਰਜੀਨੀਆ ਆ, ਉੱਥੇ ਕਹਿ ਲਓ ਵੀ ਉਸ ਤਰੀਕੇ ਦੇ ਨਾਲ ਇਹ ਜਿਹੜੀ ਅੱਗ ਲੱਗੀ ਆ ਵੀ ਬੜਾ ਅਫਸੋਸ ਵਾਲੀ ਗੱਲ ਆ ਵੀ ਇਸ ਤਰੀਕੇ ਦੀ ਚੀਜ਼ ਜਿਹੜੀ ਵਾਪਰੀ ਆ। ਤੇ ਨਾਲ ਹੀ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਗੁਰੂ ਘਰ ਆ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਆ ਵੀ ਤੁਸੀਂ ਮੇਕ ਸ਼ੋਰ ਕਰੋ ਵੀ ਇਦਾਂ ਦੀ ਕੋਈ ਇਨਸੀਡੈਂਟ ਹੋਰ ਗੁਰੂ ਘਰ ਦੇ ਵਿੱਚ ਨਾ ਵਾਪਰੇ ਤੇ ਜਿਹੜੇ ਸੇਫਟੀ ਮੈਜਰਸ ਆ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਜਿਹੜਾ ਉਹ ਵਧੀਆ ਢੰਗ ਦੇ ਨਾਲ ਰੱਖਿਆ ਜਿਹੜਾ ਉਹ ਜਾਵੇ। ਸੋ ਸੈਂਟਰਲ ਸਿੱਖ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਦੇ ਜਿਹੜੇ ਪ੍ਰੈਜ਼ੀਡੈਂਟ ਦਲਜੀਤ ਸਿੰਘ ਨੇ ਉਹਨਾਂ ਨੂੰ ਗੜਗੱਜ ਹੁਣਾਂ ਨੇ ਡਾਇਰੈਕਟ ਕੀਤਾ ਵੀ ਤੁਸੀਂ ਜਾਓ ਤੇ ਮੌਕੇ ਦਾ ਜਿਹੜਾ ਉਹ ਜਾਇਜ਼ਾ ਲੈ ਕੇ ਆਓ ਜੀ। ਸੋ ਇੱਥੇ ਹੀ ਬਹੁਤ ਮਾੜੀ ਘਟਨਾ ਵਾਪਰੀ ਹੈਗੀ ਆ।
ਸਾਰੇ ਪਤਾ ਨਹੀਂ ਹੁਣ ਕੀ ਕਾਰਨ ਹੋਇਆ ਹੈਗਾ, ਤੇ Yeah. ਬਾਅਦ ਦੇ ਵਿੱਚ ਜਿਹੜੀ ਡਿਟੇਲ ਜਾਂਚ ਤੋਂ ਬਾਅਦ ਚ ਹੀ ਪਤਾ ਲੱਗੂਗਾ। ਤੇ ਇਹ ਇੱਥੋਂ ਇਹ ਜਿਹੜਾ ਹਰਜੋਤ ਸਿੰਘ ਜੀ ਆਪਾਂ ਇਹ ਜ਼ਰੂਰ ਕਵਾਂਗੇ ਵੀ ਸਾਰੇ ਜਿਹੜੇ ਗੁਰੂ ਘਰ ਆ ਉਹ ਇੱਕ ਵਾਰੀ ਮੁਆਇਨਾ ਕਰੋ। ਜਿਹੜੇ ਸਿਕਿਉਰਿਟੀ ਕੰਸਰਨਸ ਕਿਸੇ ਦੇ ਵੀ ਜਿਹੜੇ ਉਹ ਹੈਗੇ ਆ, ਇਦਾਂ ਦੀ ਕੋਈ ਚੀਜ਼ ਆ, ਦੇਖੋ ਆਪਾਂ ਸਭ ਨੂੰ ਹੀ ਪਤਾ ਵੀ ਜਿੱਥੋਂ ਆਏ ਆ ਆਪਾਂ ਜੁਗਾੜ ਜਿਹੜਾ ਉਹ ਲਾ ਲਈਦਾ, ਇੱਧਰੋਂ ਤਾਰ ਉੱਧਰ ਨੂੰ ਲਾ ਲਈ, ਉੱਧਰੋਂ ਤਾਰ ਇੱਧਰ ਨੂੰ ਲਾ ਲਈ, ਏਦਾਂ ਵੀ ਕਰ ਲਿਆ, ਉੱਦਾਂ ਵੀ ਕਰ ਲਿਆ। ਘਰਾਂ 'ਚ ਵੀ ਆਪਾਂ ਕਈ ਜਣੇ ਕਰ ਜਾਂਦੇ ਆ, ਫਿਰ ਉਦੋਂ ਵੀ ਏਦਾਂ ਹੋ ਜਾਂਦਾ। ਮੇਕ ਸ਼ੋਰ ਕਰੋ ਵੀ ਇੱਕ ਥੋਰੋ ਰਿਵਿਊ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਜਿਹੜਾ ਉਹ ਹੋਵੇ, ਵੀ ਇਦਾਂ ਦੀ ਅਣਸੁਖਾਵੀਂ ਜਿਹੜੀ ਘਟਨਾ ਹੈ ਕਿਸੇ ਪਾਸੇ ਵੀ ਜਿਹੜੀ ਉਹ ਨਾ ਜਿਹੜੀ ਉਹ ਵਾਪਰੇ। ਗੁਰੂ ਗ੍ਰੰਥ ਸਾਹਿਬ ਜੇ ਲੋਸਟ ਹੋ ਗਏ ਇਸ ਦੇ ਵਿੱਚ, ਜੇ ਉਹ ਅਗਨ ਭੇਂਟ ਹੋ ਗਿਆ, ਤਾਂ ਬਹੁਤ ਹੀ ਜ਼ਿਆਦਾ ਅਫਸੋਸਜਨਕ ਜਿਹੜੀ ਇਹ ਘਟਨਾ ਆ ਉਹ ਵਾਪਰੀ ਆ। ਬਿਲਡਿੰਗਾਂ ਤਾਂ ਦੇਖੋ ਫਿਰ ਦੁਬਾਰਾ ਖੜੀਆਂ ਹੋ ਜਾਂਦੀਆਂ, ਸੰਗਤ ਦੇ ਵਿੱਚ ਬਹੁਤ ਜੋਸ਼ ਹੁੰਦਾ, ਜਜ਼ਬਾ ਹੁੰਦਾ ਆ। ਇੱਕ ਵਾਰੀ ਝਟਕਾ ਤਾਂ ਜਿਹੜਾ ਉਹ ਜ਼ਰੂਰ ਲੱਗਦਾ ਵੀ ਇਹ ਕਿੱਦਾਂ ਜਿਹੜਾ ਉਹ ਵਾਪਰਿਆ, ਉਹ ਦੁਬਾਰਾ ਉੱਥੇ ਉਸਾਰੀ ਵੀ ਹੋ ਜਾਊਗੀ, ਉਹ ਸਾਰਾ ਕੁਝ ਵੀ ਹੋ ਜਾਊਗਾ। ਲੋਕਾਂ ਨੇ ਮਦਦ ਵੀ ਕਰਨੀ ਹੈ, ਸੰਗਤ ਨੇ ਦੂਰੋਂ ਨੇੜਿਓਂ ਹਰ ਇੱਕ ਨੇ ਮਦਦ ਵੀ ਜਿਹੜੀ ਇਸ ਚੀਜ਼ ਦੇ ਵਿੱਚ ਕਰ ਦੇਣੀ ਆ। ਪਰ ਆਪਾਂ ਮੇਕ ਸ਼ੋਰ ਕਰੀਏ ਵੀ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੀ ਵਾਪਰਨ। ਅਪ ਟੂ ਕੋਡ ਜਾਂ ਇਦਾਂ ਦੀਆਂ ਚੀਜ਼ਾਂ ਆ ਉਸ ਦੇ ਉੱਤੇ ਜਿਹੜਾ ਉਹ ਧਿਆਨ ਰੱਖਿਆ ਜਿਹੜਾ ਹੋ ਜਾਵੇ ਜੀ। ਤੇ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।